मर गया यार, गर्मी ने तंग किया पिया। गर्मी तो आया हुई भी बहुत है इस बार यार, कमाल ही की। मैं उधर आस्ट्रेलिया तो आया खरिया, उत्थे गर्मी भी होंगी आ पर मास्टर नाल हवा वगदी आ। इत्थे तो हम होया पिया लोहड़े दा यार, बुरा हाल। गर्मी तो आया उत्थे भी इदां दी पैंदी, इत्थे भी इदां दी पैंदी है, पर इत्थे थोड़ी जी पहला आ गई, मार्च विच अड़गी तो पैनी शुरू। ओ गर्मी भी मैं तो हैरान है, इन्नी गर्मी। इदां दी गर्मी ते अल्लाह मेरी किन्नी उम्र हो चली आ, सकना भी असीं गर्मी नहीं देखी, इदां दी पैंदी। साडे जमाने च गर्मी पैंदी सी, लोआं वगदियां हुंदियां सी। मोदी वाली गल करती अपने प्रधानमंत्री वाली, मैनूं चेता आ गया था पिछे जो स्कूले नहीं गया जवाकां दे। अच्छा, ਉਹਨੂੰ ਜਵਾਕਾਂ ਨੇ ਗੱਲ ਪੁੱਛੀ ਸੀ ਵਾਤਾਵਰਨ ਤੇ ਪੁੱਛੀ, ਉਹਨਾਂ ਨੇ ਅੰਗਰੇਜ਼ੀ ਚ ਪੁੱਛੀ ਕਿ ਤੂੰ ਆਪਣੇ ਸੂਟ ਨਹੀਂ ਆਉਣੀ। ਤੇ ਮੋਦੀ ਨੇ ਕਿਹਾ ਸੀ, ਮੋਦੀ ਸਾਹਿਬ ਨੇ ਕਿਹਾ ਸੀ ਵੀ ਜਦੋਂ ਬੰਦਾ ਬਜ਼ੁਰਗ ਹੋ ਜਾਂਦਾ ਨਾ ਉਹਨੂੰ ਫਿਰ ਐਂ ਲੱਗਦਾ ਵੀ ਇਸ ਵਾਰ ਗਰਮੀ ਬਹੁਤ ਹੈ। ਮੈਨੂੰ ਵੀ ਲੱਗਦਾ ਵੀ ਤੈਨੂੰ ਲੱਗਦਾ ਵੀ ਉਸ ਲੱਖਣਾ ਤੂੰ ਐਵੇਂ ਟੀਚਰ ਆ ਨਾ ਘਰ, ਮੈਂ ਕੋ ਕਮਲਾ ਨਹੀਂ ਹੋਇਆ ਹੋਇਆ। ਸਾਰੀ ਗਰਮੀ ਹੈਗੀ ਆ ਤੇ ਹੈਗੀ ਆ। ਆ ਲਾਲਾ ਦੇਖ, ਲਾਲੇ ਨੂੰ ਪੁੱਛ, ਬੜਾ ਕਹੀਏ ਨਾ ਦਾੜੀ ਚਿੱਟੀ ਹੋਈ ਹੈ। ਇਹਦਾ ਤਾਂ ਇਹਨੇ ਚਿੱਟੀ ਕਰਾਈ ਹੈ, ਇਹਦਾ ਫੈਸ਼ਨ ਆ। ਉਹ ਆਪਣਾ ਐਕਟਰ ਨਹੀਂ ਹੈ ਹਿੰਦੀ ਫਿਲਮ ਦਾ ਲੰਬੂ। ਹਾਂਜੀ, ਉਹ ਦੇਖਿਆ ਸਿਰ ਦੇ ਪਾ ਗਾਲੇ, ਦਾੜੀ ਚਿੱਟੀ ਹੈ, ਆਪਾਂ ਵੀ ਕਰ ਲੈਂਦੇ। ਅੱਛਾ ਲੰਬੂ ਨੂੰ ਘੱਟ ਆਪਾਂ ਕਿਸੇ ਪਾਸੇ ਨਹੀਂ, 2 ਫੁੱਟ ਲੰਬਾ ਉੱਪਰਲੇ ਪਾਸੇ, ਬਾਕੀ ਥੱਲੇ ਉਹ ਸੇਮ ਹੀ ਨਾ ਨਾ। ਨਹੀਂ ਤਾਂ ਗਰਮੀ ਵੈਸੇ ਜ਼ਿਆਦਾ ਲੱਗਣ ਦਾ ਕਾਰਨ ਇੱਕ ਇਹ ਵੀ ਆ, ਜਦੋਂ ਦੱਸਦੇ ਵੀ ਇੰਨੀ ਦੇਖੀ ਤਾਂ ਹੀ ਨਹੀਂ, ਦਰਖਤ ਕਿਤੇ ਰਿਹਾ ਨਹੀਂ। ਤੁਹਾਡੀ ਵਾਰ ਨੂੰ ਤਾਂ ਕਿੰਨੇ ਦਰਖਤ ਹੁੰਦੇ ਸੀ ਆ ਪਿੰਡ ਤੋਂ ਬਾਹਰ ਅਸੀਂ ਵੀ ਦੇਖਿਆ ਜੀ, ਕਿੰਨੀ ਉਮਰ ਦੇ ਵਿੱਚ ਰੱਖ ਲਓ 20-25 ਸਾਲ ਪਹਿਲਾਂ ਦੀ ਗੱਲ ਆ ਕਿੰਨੇ ਆਲੇ ਦੁਆਲੇ ਦਰਖਤ ਹੁੰਦੇ ਸੀ, ਜੰਗਲ ਹੁੰਦੇ ਸੀ, ਸਾਰੇ ਕੱਟ ਦਿੱਤੇ। ਮਾਸਟਰ ਤੂੰ ਤਾਂ ਛੋੜਾ ਸੀ। ਹਾਂਜੀ, ਪਰ ਜਦੋਂ ਅਸੀਂ ਨਕੋਦਰੋਂ ਪੜ੍ਹ ਕੇ ਆਉਂਦੇ ਹੁੰਦੇ ਸੀ ਨਾ, ਹਸੈਨਪੁਰ ਮਹਬੂਬਪੁਰ ਦੇ ਵਿੱਚ ਲੰਘ ਕੇ ਆਉਣਾ, ਪਿੰਡ ਨਹਿਰ ਹੁੰਦੀ ਸੀ ਨਾ ਆਪਣੀ, ਜਿਹੜੀ ਖੂਹੀ ਹੁੰਦੀ ਸੀ, ਉੱਥੇ ਉਰੇ ਆਣ ਕੇ ਪਿੰਡ ਦੇ ਲਾਗੇ ਟਿੱਬਾ ਹੁੰਦਾ ਸੀ ਆਪਣਾ, ਉੱਥੇ ਹੁਣ ਸਕੂਲ ਬਣਿਆ ਹੋਇਆ, ਨਾਲ ਹੁੰਦਾ ਸੀ ਮੋਹਰੇ ਤਕੀਆ। ਇੱਥੋਂ ਤੱਕ ਜੰਗਲ ਹੀ ਸੀ ਇੱਕ ਤਰ੍ਹਾਂ ਦਾ, ਬੂਝੇ ਸਲਵਾਰ ਜਿਹਨੂੰ ਕਹਿੰਦੇ ਆਪਾਂ ਨਾ, ਬੇੜੀਆਂ ਮਲੇ ਜੰਗਲੀ ਜਾਨਵਰ ਤੁਰੇ ਫਿਰਦੇ ਹੁੰਦੇ ਸੀ। ਮੈਂ ਆਪਣੇ ਖੁਦ ਦੇਖੇ ਅੱਖੀ, ਇੱਥੇ ਗਿੱਦੜ ਹੁੰਦੇ ਸੀ, ਬਾਹਰਲੇ ਬਿੱਲੇ ਹੁੰਦੇ ਸੀ। ਹੁਣ ਗੱਲਾਂ ਨਹੀਂ ਰਹੀਆਂ ਭਾਈ। ਇਹ ਨਾ ਇਹ ਰੀਛਾਂ ਤੇ ਕਰਦੇ ਬਾਹਰ ਲੈਂਦੀਆਂ ਵੀ ਛੜਕਾਂ ਚੋੜੀਆਂ ਬਣਾਉਂਦੀ, ਸਾਰਾ ਕੁਝ ਜੰਗਲ ਵੜਦੀ, ਪਰ ਉਹਨਾਂ ਨੂੰ ਲਾਉਂਦੇ ਨਹੀਂ। ਇਹ ਕਮਲੇ ਥੋੜੇ ਜਿਹੇ ਉਹ ਜਿਹੜੇ ਯਾਰ ਲਾਏ ਵੀ, ਉਹ ਵੀ ਸਭ ਤੁਹਾਡੀਆਂ ਪੱਗਾਂ ਲਾਉਂਦੇ ਆ। ਸੜਕ ਵੀ ਇੰਨੀ ਭੀੜੀ ਜਿਹੀ ਸੜਕ ਆ ਹੈ ਨਾ, ਟਾਲੀਆਂ ਟੂਲੀਆਂ ਦਾਸੀਆਂ ਲਾਤੇ ਆ। ਜਦੋਂ ਲੰਘਦੇ ਆ ਕੋਈ ਇੱਕ ਬੰਦੇ ਨੇ ਦੂਜੇ ਨੂੰ ਓਵਰਟੇਕ ਕਰਨਾ ਹੁੰਦਾ, ਤੇ ਜਿਹੜੇ ਦੂਜੇ ਹੁੰਦੇ ਕਾਰਾਂ ਵਿੱਚ ਡੱਬ ਜਾਂਦੀਆਂ, ਪੱਗਾਂ ਲੱਥੀ ਜਾਂਦੀਆਂ, ਬੁਰਾ ਹਾਲ। ਬਾਹਰ ਕਿੱਦਾਂ ਰੁਕ ਉੱਥੇ ਭਾਈ ਬਾਹਰ ਬਹੁਤ ਵਧੀਆ, ਕੀ ਪੁੱਛਦਾ। ਨਹੀਂ, ਸੜਕਾਂ ਏਦਾਂ ਵੱਡੀਆਂ ਖੁੱਲੀਆਂ ਤੇ ਇੱਕ ਉਹਦੇ ਚ ਟੋਏ ਨਹੀਂ ਇੱਥੇ। ਅੱਛਾ, ਨਾ ਲਾਂਘਾ ਜਾਤਾ ਹੈ ਨਾ ਟਾਪਾ ਜਾਤਾ ਹੈ, ਉਹਦੇ ਟੋਏ ਹੈ ਨਹੀਂ ਗੇ। ਤਾਂ ਦਰਖਤ ਮੁੰਡਿਆ ਬਹੁਤ ਆ। ਜਦੋਂ ਆਪਾਂ ਘਰੀ ਜਾਈਦਾ ਉੱਥੇ ਨਾ, ਘਰਾਂ ਦੇ ਆਲੇ ਦੁਆਲੇ ਜਿਹੜੀਆਂ ਗਲੀਆਂ ਆ, ਵੱਡੀਆਂ ਸੜਕਾਂ ਆ, ਉਹਨਾਂ ਦੇ ਦਰਖਤ ਬਹੁਤ ਲਾਏ ਆ। ਸ਼ਾਇਦ ਇਹੀ ਗੱਲ ਆ ਕਿ ਉੱਥੇ ਗਰਮੀਆਂ 'ਚ ਵੀ ਗਰਮੀ ਇੰਝ ਲੱਗਦੀ ਨਹੀਂ, ਨਾਲੇ ਸਹੂਲਤਾਂ ਬਹੁਤ ਆ, ਬਿਜਲੀ 24 ਘੰਟੇ ਆਉਂਦੀ ਆ। ਇੱਥੇ ਹੁਣ ਤੁਸੀਂ ਦੇਖ ਲਿਆ ਬਿਜਲੀ ਤੇ ਆਉਂਦੀ ਹੀ ਨਹੀਂ। ਮੈਂ ਸੁਣਿਆ ਡੋਡੇ ਵੀ ਬੀਜਦੇ ਆ, ਕਹਿੰਦੇ ਆ ਹੈਗੇ ਤੇ ਇਹ ਸਰਫ ਰਹਿ ਗਈ। ਗਰਮੀ ਲੱਗਦੀ, ਠੰਡੇ ਹੁੰਦੇ ਡੋਡੇ। ਆਹੋ, ਕੋਈ ਨੀ, ਤੈਨੂੰ ਲੈ ਕੇ ਜਾਵਾਂਗੇ ਖੇਤੀ ਕਰਨੀ। ਸਾਡਾ ਨਾ ਗਰਮੀ ਪ੍ਰੂਫ ਆ, ਨਾ ਇਹਨੂੰ ਸਿਆਲਾਂ 'ਚ ਠੰਡ ਨਹੀਂ ਲੱਗਦੀ, ਗਰਮੀਆਂ 'ਚ ਗਰਮੀ ਨਹੀਂ ਲੱਗਦੀ। ਇਹਦੇ ਡਿਪੈਂਡ ਕਰਦਾ ਇਹਦੇ ਅੰਦਰ ਕੀ ਆ। ਡੋਡੇ ਕਹਿੰਦੇ ਫਿਰ ਮਸੂਰ ਜੇ ਗੁਆਂਢੀ ਆ ਕੇ ਬਹਿ ਜਾਏ, ਇਹਨੂੰ ਗਰਮੀ ਲੱਗਦੀ ਪਤਾ ਨੀ ਕਿੰਨੀ ਵਾਰੀ ਥਾਣੇ ਚ ਉਹਨੂੰ ਡੋਡੇ ਲੱਗ ਦਿੱਤੇ ਆ। ਇੱਕ ਵਾਰੀ ਬੰਨ ਪੈ ਗਿਆ ਭਰਾਵਾ, ਜਦੋਂ ਬੰਨ ਪੈ ਗਿਆ ਤਾਂ ਡੋਡੇ ਮਿਲ ਇਹ ਅਸੀਂ ਭਰਾਵਾ ਨਕੋਦਰ ਥਾਣੇ ਹੈ, ਉੱਥੋਂ ਡੋਡੇ ਲਿਆਂਦੇ ਇਹਦੇ ਲਈ। ਉਹਨੇ ਬੂਰੀਆਂ ਰੱਖੀਆਂ ਸੀ। ਹੁਣ ਨਕੋਦਰ ਥਾਣੇ ਵਾਲਿਆਂ ਦੀ ਗੱਲ ਕਰੀ ਜਾਂਦਾ ਵੀ ਪੁਲਿਸ ਵਾਲਿਆਂ ਦਾ ਬਾਹਲੀ ਮਾੜੀ ਹੋਈ ਉਦਾਂ। ਆਹੋ, ਪੁਲਿਸ ਵਾਲੇ ਤਾਂ ਕਹਿੰਦੇ ਆ ਵੀ ਇੱਧਰ ਜਿਹੜੀ ਪੰਜਾਬ ਵਾਲੀ ਪੁਲਿਸ ਆ ਦਿੱਲੀ ਵਾਲਿਆਂ ਨੇ ਘੇਰ ਲਈ, ਇੰਨੀ ਮਾੜੀ ਤਾਂ ਕਦੀ ਹੋਈ ਨਹੀਂ ਹੋਣੀ। ਉਤੋਂ ਦੀ ਤੂੰ ਹੁਣ ਡੋਡਿਆਂ ਦਾ ਇਲਜ਼ਾਮ ਲਾ ਰਿਹਾ ਨਕੋਦਰ। ਇਲਜ਼ਾਮ ਨਹੀਂ ਸੀ, ਮੈਨੂੰ ਇਹ ਲੱਗਦਾ ਵੀ ਨਹੀਂ ਪੱਗਾ ਜਿਹਾ ਲੱਗਦਾ। ਉਹ ਭਰਾਵਾ ਗੱਲ ਮੇਰੀ ਸੁਣੋ, ਨਾਦ ਮੈਂ ਲਾਉਣਾ ਇਲਜ਼ਾਮ ਤੇ ਨਾ ਕੋ ਹੈਗੀ ਹਾਸੋ ਦੀ ਗੱਲ। ਅਸਲ ਦੇ ਵਿੱਚ ਉਹ ਇੱਕ ਤਰ੍ਹਾਂ ਦੀ ਲੋਕ ਸੇਵਾ ਕਰਦੇ ਸੀ ਉਦੋਂ। ਜਿਹੜੇ ਅਮਲੀ ਹੁੰਦੇ ਸੀਗੇ ਕਈ ਵਾਰੀ ਮਰ ਜਾਂਦੇ ਸੀ ਡੋਡੇ ਨਾ ਮਿਲਣ ਤੇ, ਫਿਰ ਉੱਥੇ ਰੱਖੇ ਹੁੰਦੇ ਸੀ, ਉਹਨੂੰ ਦਿੰਦੇ ਹੁੰਦੇ ਸੀ। ਇੱਕੋ ਹੀ ਤੇ ਚੱਜ ਦਾ ਕੰਮ ਕਰਦੇ ਸੀ। ਹੁਣ ਤਾਏ ਨੇ ਕਹਿੰਦਾ ਉਹ ਜਿਹਨਾਂ ਤੇ ਮੈਂ ਇਲਜ਼ਾਮ ਲਾਉਣਾ ਉਹ ਤਾਂ ਸਾਰੇ ਰਿਟਾਇਰ ਹੋਏ ਆ। ਉਹ ਮਰ ਮੁਰ ਗਿਆ ਵੀ ਚੋਦੇ, ਉਹ ਤਾਂ ਬਸ ਹੁਣ ਬਹੁਤ ਪੁਰਾਣੀ ਗੱਲ, ਪੁਰਾਣੀਆਂ ਗੱਲਾਂ ਆ। ਆਪਾਂ ਜੰਮੇ ਨਹੀਂ ਸੀ। ਜੰਮਿਆ ਤਾਂ ਤੂੰ ਸੀਗਾ, ਪਰ ਉਹਦਾ ਚੇਤਾ ਨਹੀਂ। ਵੈਸੇ ਚਲੋ
ਮੈਂ ਦੇਖਿਆ ਮੈਨੂੰ ਮਾਸਟਰ ਦਾ ਹੁਣ ਗੁੱਸਾ ਨਾ ਕਰੀ ਪਾਟਾ ਪਜਾਮਾ ਹੁੰਦਾ ਸੀ ਤੇਰਾ ਔਰ ਪੜ੍ਹ ਲੱਗੇ ਤੇ ਲੋਕਾਂ ਨੂੰ ਟਿਚਣਾ ਕਰਦਾ ਨਹੀਂ ਬਤਾਇਆ ਉਹ ਤਾਂ ਚਲੋ ਇੱਕ ਉਮਰ ਆ ਹਨਾ ਉਹ ਇਸੇ ਲਈ ਤਾਂ ਉਹ ਦਰਵੇਸ਼ ਗਿਆ ਉਸ ਉਮਰ ਵੀ ਉਹਦੇ ਵਿੱਚ ਇਹੀ ਤਾਂ ਇੱਕ ਸੈਂਸ ਨਹੀਂ ਹੁੰਦੀ ਹਨਾ ਸਭ ਕੁਝ ਬੰਦਾ ਫਰੀ ਆ ਅਮਲੀ ਨੂੰ ਹਾਸਾ ਮਜ਼ਾਕ ਕਰਦੇ ਆ ਵੀ ਅੱਜ ਕੱਲ ਉਹ ਡੋਡੇ ਠੀਕ ਸੀਗੇ ਪਰ ਅੱਜ ਕੱਲ ਜਵਾਕ ਨਸ਼ੇ ਕਰਦੇ ਆ ਉਹਨਾਂ ਨੂੰ ਤਾਂ ਡੋਡੇ ਜਿਹੜਾ ਚਿੱਟਾ ਇਹਨੂੰ ਚੰਗੇ ਸੀ ਵੀ ਆਪਾਂ ਪਰ ਯਾਰ ਉਹ ਤਾਂ ਚਾਹੀਦੇ ਪਰ ਉਹ ਗੱਲ ਕਰਦੇ ਅੱਜ ਕੱਲ ਵਾਲੇ ਨਸ਼ੇ ਨੂੰ ਨਾ ਚੰਗਾ। ਹੁਣ ਅਮਲੀ ਵੇਖ ਲੋ ਪਤਾ ਨਹੀਂ ਲੱਗਦਾ ਕਿੰਨੇ ਸਾਲਾਂ ਦਾ ਏਦਾਂ ਦਾ ਹੀ ਆ ਦਮ ਵੇਚਦਾ ਜਦੋਂ ਅਸੀਂ ਜੰਮੇ ਆਏ ਤੇ ਅਮਲੀ ਇਦਾਂ ਦਾ ਹੀ ਆ ਮੈਂ ਆਪਣੇ ਮਸਲ ਪੂਰੇ ਨਿਕਲੇ ਤੇ ਦੱਸਾਂ ਮੈਂ ਕੰਮ ਵੀ ਕਰੀਦਾ ਖਰਾਕ ਵੀ ਫਿਰ ਤੇਰੀ ਪ੍ਰੈਕਟਿਸ ਬਹੁਤ ਆ 2 ਘੰਟੇ ਤੋਂ ਪਹਿਲਾਂ ਡੋਡੇ ਘੋਲ ਨੂੰ ਲਾਉਣਾ ਸਵੇਰ ਨੂੰ ਐ ਡੰਬਲ ਡੁੰਬਲ ਚ ਕੰਨੀ ਕੀ ਲੋੜ ਆ ਸੰਘਰਸ਼ ਪੂਰਾ ਕਰੀਦਾ ਇਹਦਾ ਨਹੀਂ ਬੋਲੇ ਉਹ ਨਾਲੇ ਤਾਇਆ ਗੱਲ ਹੋਰ ਵੀ ਹੈ ਇਹ ਪਤਾ ਕਿਉਂ ਜ਼ਬਾਨ ਪਿਆ ਇਹਦੀ ਘਰ ਵਾਲੀ ਹੈ ਨਹੀਂ ਨਾ ਸਾਨੂੰ ਸਾਰੇ ਫਿਕਰਾਂ ਨਹੀਂ ਮਾਰ ਲਿਆ ਅੱਧੀ ਉਮਰ ਤਾਂ ਉਹ ਲੈ ਜਾਂਦੀ ਹੈ ਬੱਲੇ ਵਾਲਾ ਇਹਨੂੰ ਪੁੱਛਣ ਵਾਲਾ ਹੋ ਵੀ ਜੇ ਸਾਡੀ ਭਰਜਾਈ ਨਾ ਹੋਵੇ ਪੁਸ਼ਪਾ ਵੀ ਸਾਰੀ ਦੁਕਾਨਦਾਰੀ ਤਾਂ ਉਹ ਸਾਂਭਦੀ ਆ ਹੁਣ ਇਹ ਆ ਕੇ ਇੱਥੇ ਬਹਿ ਜਾਂਦਾ ਆਦੇ ਤੇ ਕਿਤਾ ਗੂੜੇ ਗੂੜੇ ਆ ਕੁਰਤੇ ਪਾਈ ਫਿਰਦਾ ਵੀ ਉਹਦੇ ਸਿੱਧੇ ਆ ਇਹ ਦੇਖੋ ਇਲਜ਼ਾਮ ਲਾਉਂਦਾ ਹਨਾ ਇਹਨੂੰ ਤਾਂ ਫੈਮਿਨਿਜ਼ਮ ਕਹਿੰਦੇ ਆ ਉਹ ਨਹੀਂ ਨਹੀਂ ਇਹ ਤਾਂ ਪਿਆਰ ਮੁਹੱਬਤ ਦੀਆਂ ਗੱਲਾਂ ਤਾਂ ਛੇੜਦੀਆਂ ਨਹੀਂ ਸਾਡਾ ਤਾਂ ਬਹੁਤ ਪਿਆਰ ਹੈ ਆਹੋ ਘਰ ਵੀ ਜਾਣਾ ਬਾਅਦ ਚ ਇੱਥੋਂ ਹੁਣ ਤਾਂ ਪੋਚਾ ਹੀ ਲਾਉਂਦਾ ਨਹੀਂ ਤਾਂ ਵੈਸੇ ਹਾਸੇ ਮਜ਼ਾਕ ਵਾਲੀ ਚਲੋ ਗੱਲ ਆਡਿਆ ਜਿਹੜੀ ਆਪਾਂ ਬੱਗੇ ਵਾਲੀ ਗੱਲ ਕਰਨ ਲੱਗੇ ਸੀ ਵੀ ਇੱਕ ਤਾਂ ਇਹਦਾ ਰੰਗ ਬੱਗਾ ਤੇ ਇੱਕ ਦੂਜਾ ਉਹ ਜਿਹੜੀ ਬੱਗਾ ਹੋਈ ਪਈ ਆ ਜਿਹੜਾ ਮੁੰਡਾ ਫੜਿਆ ਉਹ ਤਾਂ ਏਦਾਂ ਹੋਈ ਵੀ ਚਲੋ ਇਹਦੇ ਵਿੱਚ ਸੰਘਰਸ਼ ਵੀ ਜ਼ਰੂਰ ਪਤਾ ਲੱਗਾ ਪਰ ਇੱਕ ਮਨਮਾਨੀ ਵੀ ਪਤਾ ਲੱਗਦੀ ਆ ਵੀ ਕਾਨੂੰਨ ਨੂੰ ਅਸੀਂ ਕਿੱਦਾਂ ਸਿੱਕੇ ਟੰਗ ਦਿੰਨੇ ਵੀ ਪੁਲਿਸ ਨੂੰ ਕਿੱਦਾਂ ਅਸੀਂ ਵਰਤਦੇ ਆ ਪਹਿਲੀ ਗੱਲ ਤਾਂ ਇਹ ਆ ਵੀ ਇੱਥੇ ਮਸਲੇ ਥੋੜੇ ਆ ਜੇ ਉਹਨੇ ਕਹਿ ਵੀ ਦਿੱਤਾ ਆ ਕਿੱਥੋਂ ਉਹਨੂੰ ਜਾ ਕੇ ਦਿੱਲੀ ਤੋਂ ਲੈਣ ਵੀ ਗਏ ਆ ਤੇ ਇੰਨੀ ਕਰਕਰੀ ਵੀ ਕਰਵਾ ਲਈ ਆ ਵੈਸੇ ਬੇਇੱਜ਼ਤੀ ਲੋੜ ਵੀ ਕਰਾ ਲਈ ਬੇਇੱਜ਼ਤੀ ਬਹੁਤ ਜ਼ਿਆਦਾ ਹੋਈ ਆ ਇਹ ਦੇਖੋ ਇਹ ਰੂਲ ਤਾਂ ਇਹ ਕਹਿੰਦਾ ਆ ਵੀ ਜਦੋਂ ਵੀ ਕਿਸੇ ਇੱਕ ਸਟੇਟ ਨੇ ਦੂਜੀ ਸਟੇਟ ਵਿੱਚ ਜਾਣਾ ਉੱਥੇ ਦੀ ਜਿਹੜੀ ਸਥਾਨਕ ਪੁਲਿਸ ਆ ਉਹਨਾਂ ਦੇ ਨਾਲ ਕੰਟੈਕਟ ਕਰਨਾ ਉਹਨਾਂ ਤੋਂ ਬਾਹਰ ਨਹੀਂ ਤੁਸੀਂ ਜਾ ਸਕਦੇ ਪਰ ਇਹ ਅਕਸਰ ਹੁੰਦਾ ਹੀ ਆ ਬਾਹਰਲੀਆਂ ਸਟੇਟਾਂ ਵਾਲੇ ਵੀ ਇਦਾਂ ਕਰਦੇ ਆ ਸਿਰਫ ਆਪਣਾ ਕ੍ਰੈਡਿਟ ਲੈਣ ਦੇ ਲਈ ਪਰ ਮਾਸਟਰ ਜੀ ਬਾਹਰਲੀਆਂ ਸਟੇਟਾਂ ਵਾਲੇ ਕਰਨ ਤੇ ਕਰਨ ਪਰ ਇਹ ਜਿਹੜੇ ਆਪਣੇ ਪੰਜਾਬ ਚ ਆਏ ਆਮ ਆਦਮੀ ਪਾਰਟੀ ਵਾਲੇ ਇਹ ਕਹਿੰਦੇ ਸੀ ਅਸੀਂ ਇਦਾਂ ਦਾ ਕੋਈ ਕੰਮ ਹੀ ਨਹੀਂ ਕਰਨਾ ਅਸੀਂ ਰਾਜਨੀਤੀ ਨੂੰ ਬਦਲਣ ਆਏ ਆ ਜਿੱਦਾਂ ਪਰ ਇਹਨਾਂ ਦੇ ਕੰਮ ਤੇ ਉਦਾਂ ਜਿਹਦਾ ਕੀਤਾ ਵੀ ਜੇ ਪਾਣੀ ਰੋਟੀ ਪਾਣੀ ਉਹੀ ਖਾਂਦੇ ਯਾਰ ਪਹਿਲਾਂ ਖਾਂਦੇ ਸੀ ਹੈ ਉਹ ਕੁਝ ਹੁਣ ਇੱਥੇ ਲਾਲਾ ਕਿਉਂ ਲਾਲਾ ਹਾਂ ਭਾਈ ਫਿਰ ਹੁਣ ਉਹ ਤਾਂ ਜੋ ਚੱਲੀ ਜਾਂਦਾ ਨਾਲੇ ਹੁਣ ਭਾਈ ਸਰਕਾਰ ਨੇ ਥੋੜੀ ਸਾਰਾ ਕੁਝ ਭੇਜਿਆ ਭੁੱਜਿਆ ਉਹ ਤਾਂ ਪੁਲਿਸ ਵਾਲੇ ਆਪੇ ਵੀ ਕਰੀ ਜਾਂਦੇ ਆ ਮੈਂ ਬਾਦਸ਼ਾਹ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਪੈਂਦੀ ਸਰਕਾਰ ਬਣਾਤੀ ਤੁਸੀਂ ਮੇਰੇ ਗਏ ਤੋਂ ਬਾਅਦ ਇਹ ਆਮ ਪਾਰਟੀ ਲੱਗਦਾ ਨਹੀਂ ਸੀ ਵੀ ਜਿੱਤੂਗੀ ਲੱਗਦਾ ਇਦਾਂ ਸੀਗਾ ਵੀ ਇਹ ਰਲ ਮਿਲ ਕੇ ਸਰਕਾਰ ਬਣਨੀ ਆ ਮਗਰੋਂ ਆ ਕੇ ਪਤਾ ਨਹੀਂ ਕੀ ਬੰਬ ਛੱਡਿਆ ਇਹਨਾਂ ਨੇ ਇਹ ਜਿੱਤ ਗਏ ਫਿਰ ਵਾਅਦੇ ਕਰੀ ਗਏ ਕਿ ਬਿਜਲੀ ਮੁਫਤ ਦੇਵਾਂਗੇ ਆਹ ਚੀਜ਼ ਮੁਫਤ ਦੇਵਾਂਗੇ ਹੁਣ ਬਿਜਲੀ ਇਹਨੂੰ ਤਾਂ ਬਿਜਲੀ ਦੇ ਪੈਸੇ ਲੈ ਲੈਣ ਬਿਜਲੀ ਦੇ ਦੇਣ ਇਹ ਮੁਫਤ ਵੀ ਉਹ ਕੀ ਕਰਨੀ ਹੈ ਬਿਜਲੀ ਹੈ ਹੀ ਨਹੀਂ ਨਾ ਬਿਜਲੀ ਦਾ ਇਦਾਂ ਆ ਤਾਇਆ ਵੀ ਇਹਦੇ ਵਿੱਚ ਕੋਈ ਵੀ ਬੰਦਾ ਆ ਜਾਵੇ ਚਾਹੇ ਤੈਨੂੰ ਬਣਾ ਦਈਏ ਚਾਹੇ ਮੈਨੂੰ ਬਣਾ ਦਈਏ ਇਹ ਗੱਲਾਂ ਆ ਗੱਲ ਕੀ ਆ ਕਿ ਸਿਸਟਮ ਕਿੱਦਾਂ ਕੰਮ ਚੱਲਦਾ ਹੁਣ ਤੁਸੀਂ ਦੇਖੋ ਕਿ ਆਜ਼ਾਦੀ ਜਦੋਂ ਸਾਨੂੰ ਮਿਲੀ ਆ ਉਸ ਤੋਂ ਬਾਅਦ ਨਹਿਰੂ ਨੇ 5 ਸਾਲਾਂ ਯੋਜਨਾਵਾਂ ਬਣਾਈਆਂ ਸੀ ਕਿ ਅਗਲੇ ਉਹ ਇੱਕ ਪ੍ਰੋਜੈਕਟ ਸੀ ਇੱਕ ਬਜਟ ਸੀ ਵੀ ਅਗਲੇ 5 ਸਾਲਾਂ ਵਿੱਚ ਅਸੀਂ ਕੀ ਕਰਨਾ ਅਸੀਂ ਅੱਜ ਤੱਕ ਉਹ 5 ਸਾਲਾਂ ਜਿਹੜੀਆਂ ਯੋਜਨਾਵਾਂ ਆ ਉਹਨਾਂ ਵਿੱਚ ਹੀ ਆਪਾਂ 10-15 ਸਾਲ ਪਿੱਛੇ ਚੱਲਦੇ ਪਏ ਆ ਜਿੰਨੀ ਸਾਡੀ ਮੰਗ ਵਧੀ ਜਾਂਦੀ ਆ ਹੁਣ ਤੁਸੀਂ ਦੇਖੋ ਕਿ ਸਾਡੇ ਕੋਲ ਜੇ ਅਸੀਂ ਦੇਖੀਏ 15 ਸਾਲ ਜਿੰਨੀ ਪਹਿਲਾਂ ਸਾਨੂੰ ਬਿਜਲੀ ਚਾਹੀਦੀ ਸੀ ਕਿ ਅੱਜ ਵੀ ਉਨੀ ਚਾਹੀਦੀ ਹੈ ਸਾਡੀ ਇੱਕ ਤਾਂ ਜਨਰੇਸ਼ਨ ਬਹੁਤ ਵੱਧ ਗਈ ਜਿੱਥੇ ਇੱਕ ਘਰ ਸੀ ਉਹਦੇ ਵਿੱਚ ਕੰਧ ਕੱਢ ਕੇ ਅਸੀਂ 2 ਘਰ ਬਣਾ ਲਏ ਫਿਰ ਅਸੀਂ ਖੇਤਾਂ ਦੇ ਵਿੱਚ ਵੀ ਘਰ ਬਣਾ ਲਏ ਜਿੱਥੇ ਸਾਡੇ ਸਿਰਫ ਪੱਖੇ ਚੱਲਦੇ ਹੁੰਦੇ ਸੀ ਉੱਥੇ ਅਸੀਂ ਕੂਲਰ ਪੱਖੇ ਹੁੰਦੇ ਨਹੀਂ ਸੀ ਖੂਹਾਂ ਦੇ ਹਾਂ ਫਿਰ ਏਸੀ ਲਾ ਬਿਜਲੀ ਹੁੰਦੀ ਸੀਗੀ ਹੁਣ ਤਾਂ ਏਸੀ ਘਰ ਘਰ ਦੇ ਲਗਭਗ ਤੁਸੀਂ ਰੱਖ ਲਓ ਵੇ ਹੋ ਗਏ ਫਿਰ ਮਸ਼ੀਨਾਂ ਕਿੰਨੀਆਂ ਆ ਗਈਆਂ ਫਰਿੱਜ ਕਿਸੇ ਟਾਵੇਂ ਹੁੰਦੀ ਸੀ ਹੁਣ ਤੁਸੀਂ ਦੇਖ ਲਓ ਵੀ ਮਾਈਕ੍ਰੋਵੇਵ ਆ ਫਿਰ ਆਹ ਲੱਸੀ ਕਿਹੜਾ ਰੜਕਦਾ ਹੁੰਦਾ ਸੀ ਘਰ ਹਨਾ ਮਧਾਣੀ ਦੇ ਨਾਲ ਹੀ ਹੁੰਦਾ ਸੀ ਅੱਜ ਮਸ਼ੀਨਾਂ ਸਭ ਕੁਝ ਇਲੈਕਟ੍ਰੋਨਿਕ ਆ ਮੰਗ ਬਹੁਤ ਵਧੀ ਆ ਪਰ ਸਾਡੀਆਂ ਜਿਹੜੀਆਂ ਬਿਜਲੀ ਬਣਾਉਣ ਵਾਲੀਆਂ ਯੋਜਨਾਵਾਂ ਆ ਉਹ ਸਾਡੀਆਂ ਪਿੱਛੇ ਚੱਲਣ ਡੀਆਂ ਫਿਰ ਦੂਜੀ ਗੱਲ ਪੰਜਾਬ ਦੀ ਸਮੱਸਿਆ ਇੱਕ ਹੋ ਰਿਹਾ ਕਿ ਸਾਡੇ ਕੋਲ ਇਸ ਵੇਲੇ ਤਾਂ ਮੰਗੀ ਬਹੁਤ ਵੱਧ ਜਾਂਦੀ ਹੈ ਇੱਕਦਮ ਹੀ ਪੀਕ ਤੇ ਚਲੇ ਜਾਂਦੀ ਆ ਜਦੋਂ ਹੁਣ ਝੋਨਾ ਲੱਗਣਾ ਕਿਉਂਕਿ ਇੱਕਦਮ ਹੀ ਸਾਰਿਆਂ ਨੂੰ ਬਿਜਲੀ ਚਾਹੀਦੀ ਆ ਜਦੋਂ ਦਸੰਬਰ ਜਨਵਰੀ ਆਉਣਾ ਇਹ ਡ੍ਰੌਪ ਕਰ ਜਾਣਾ ਸਾਰੇ ਉਸ ਵੇਲੇ ਕੋਈ ਨਾ ਕੂਲਰ ਚੱਲਣਾ ਨਾ ਪੱਖਾ ਚੱਲਣਾ ਲੋਕਾਂ ਨੇ ਮੰਗ ਬਹੁਤ ਘਟ ਜਾਣੀ ਹੈ ਹੁਣ ਇਹ ਬਿਜਲੀ ਇਦਾਂ ਆ ਕਿ ਇਹਨੂੰ ਲਗਾਤਾਰ ਉਸ ਸਿਸਟਮ ਵਿੱਚ ਬਣਾਉਣਾ ਪੈਣਾ ਹੁਣ ਉਹ ਸਮਝੌਤੇ ਵੀ ਇਸੇ ਬਣਾ ਦੇ ਉੱਤੇ ਹੋਏ ਆ ਹੁਣ ਇਹ ਆਮ ਆਦਮੀ ਪਾਰਟੀ ਨੂੰ ਉਦਾਂ ਤਾਂ ਵੈਸੇ ਇਹ ਕਹਿੰਦੇ ਆ ਪੜ੍ਹੇ ਲਿਖੇ ਲੋਕ ਆ ਪਰ ਸਮਝੌਤੇ ਇਦਾਂ ਦੇ ਕਰ ਲਏ ਆ ਵੀ ਹੁਣ ਲੋਕਾਂ ਦੀਆਂ ਸੁਣਨੀਆਂ ਵੀ ਪੈਂਦੀਆਂ
ਉਹ ਤਾਂ ਪਹਿਲੀਆਂ ਸਰਕਾਰ ਨਹੀਂ ਉਹ ਤਾਂ ਰਾਜ ਵਿੱਚ ਆਉਣ ਦੀ ਖਾਤਰ ਬਾਕੀ ਵੀ ਝੂਠ ਮਾਰਦੇ ਸੀ ਨਾ, ਵੀ ਝੂਠ ਮਾਰ ਦਿੱਤਾ ਤੇ ਫਰਕ ਇੰਨਾ ਪੈ ਗਿਆ ਨਾ, ਥੋੜੇ ਵੱਡਾ ਮਾਰ ਦਿੱਤਾ ਜਦ ਤੱਕ। ਬਿਲਕੁਲ। ਤੇ ਬਾਕੀ ਆ ਜਿਹੜਾ ਬੱਗਾ ਆ ਇਹਦਾ ਦੇਖ ਲਓ ਵੀ ਲੋਕੀ ਦਾ ਚਿੱਟਾ ਖਤਮ ਕਰਨ ਨੂੰ ਕਹਿੰਦੇ ਸੀ, ਇਹਨੀ ਬੱਗੇ ਦਾ ਇੱਕ ਰੂਪ ਹੀ ਰੰਗੇ ਹੀ ਹੈ ਹਨਾ, ਤੇ ਉਧਰ ਨੂੰ ਕੰਮ ਚੱਲ ਪਿਆ। ਤੇ ਹੁਣ ਕਿੰਨੀ ਕੈਰਕਰੀ ਹੋ ਗਈ ਵੀ ਆ ਪੁਲਿਸ ਵਾਲਿਆਂ ਦਾ ਵੀ ਇੰਨਾ ਜਲੂਸ ਹੀ ਇੱਕ ਤਰ੍ਹਾਂ ਦਾ ਨਾਲ ਨਿਕਲ ਗਿਆ। ਉਹ ਦਿੱਲੀ ਵਾਲਿਆਂ ਨੂੰ ਵੀ ਹੋਣਾ ਆ ਵੀ ਸਾਡੇ ਹੱਥ ਵਿੱਚ ਤਾਂ ਦਿੱਲੀ ਦੀ ਹੈ ਨਹੀਂ, ਅਸੀਂ ਇੱਥੇ ਦੀ ਪੁਲਿਸ ਯੂਜ਼ ਕਰਕੇ ਦੇਖ ਲਈਏ। ਵੈਸੇ ਵੀ ਤਾਂ ਇਹਨਾਂ ਨੂੰ ਹੁਣ ਜੇ ਸਰਕਾਰ ਜਿਹੜੀ ਬਣੀ ਹੈ ਇਹਨਾਂ ਨੂੰ ਕੰਮ ਤੇ ਦੂਜੇ ਕਰਨੇ ਜਿਹਦੇ ਵੀ ਲੋਕੀ ਤੰਗ ਨੇ, ਸਿਹਤ ਸਹੂਲਤਾਂ, ਕੋਈ ਪੜ੍ਹਾਈ ਬਾਰੇ, ਕੋਈ ਆ ਜਿਹੜਾ ਖੇਤੀ ਦਾ ਬਿਜਲੀ ਦਾ ਆਪਣਾ ਹੈਗਾ ਚੱਲ ਰਿਹਾ ਵੀ ਬਿਜਲੀ ਨਹੀਂ ਮਿਲ ਰਹੀ, ਜੇ ਹੁਣ ਸਰਕਾਰ ਨੇ ਕਿਹਾ ਵੀ ਝੋਨਾ ਨਾ ਲਾਓ ਤੇ ਜ਼ਿਮੀਂਦਾਰ ਕਹਿੰਦੇ ਚੂਨ ਚਲਾਉਣਾ 10-12 ਨੂੰ ਖੜਿਆ। ਇਹਨਾਂ ਵਾਲੇ ਬੰਦੇ ਧਿਆਨ ਦੇਣਾ ਚਾਹੀਦਾ। ਉਹ ਆਦੇ ਵੀ ਪੁਲਿਸ ਉੱਥੇ ਭੇਜੀ, ਇਹਨੂੰ ਚੱਕ ਲਿਓ ਉਹਨੂੰ ਚੱਕ ਲਿਓ, ਉਹ ਕੀ ਖਿਆਲ ਹੈਗਾ? ਮੇਰਾ ਤਾਂ ਖਿਆਲ ਜਿਹੜੀ ਸਭ ਤੋਂ ਜ਼ਿਆਦਾ ਇਸ ਵੇਲੇ ਆਪਾਂ ਨੂੰ ਲੋੜ ਆ ਨਾ, ਹੁਣ ਝੋਨਾ ਬੀਜਣਾ ਆਪਾਂ, ਠੀਕ ਆ। ਝੋਨਾ ਹੁਣ ਸਿੱਧਾ ਬੀਜ ਨਹੀਂ ਸਕਦੇ ਜਦ ਤੱਕ ਜੂਨ ਦਾ ਮਹੀਨਾ ਨਹੀਂ ਆਉਂਦਾ ਹੈ। ਫਿਰ ਹੁਣ ਇਹ ਨਹੀਂ ਪਤਾ ਵੀ ਜੇ ਝੋਨਾ ਲੇਟ ਲਾਵਾਂਗੇ ਉਹਦਾ ਝਾੜ ਵਧੀਆ ਨਿਕਲੂ ਕਿ ਨਹੀਂ ਨਿਕਲੂਗਾ। ਹੁਣ ਜ਼ਿਮੀਂਦਾਰ ਕਰੂ ਤਾਂ ਕਰੂ ਜਾਊ ਕਿੱਥੇ। ਫਿਰ ਦੂਜੇ ਪਾਸੇ ਹੁਣ ਇਹ ਵੀ ਦੇਖਣਾ ਪੈਣਾ, ਅੱਜ ਅਸੀਂ ਝੋਨਾ ਲਾਈ ਜਾਂਦੇ ਮਾਸਟਰਾਂ, ਕਿਸੇ ਦਿਨ ਨੂੰ ਪੰਜਾਬ 'ਚ ਪਾਣੀ ਨਹੀਂ ਰਹਿਣਾ, ਹੋਣਾ ਹੀ ਨਹੀਂ ਹੈਗਾ। ਬਹੁਤ ਸਾਰੇ ਇਦਾਂ ਦੇ, ਕਿਉਂਕਿ ਮੈਂ ਵੀ ਇੱਥੇ ਰਹਿੰਦਾ ਪਰ ਮੈਂ 3 ਮਹੀਨੇ ਬਾਅਦ ਜਾ ਕੇ ਆਇਆ, ਮੈਂ ਹੈਰਾਨ ਉਹ ਪਾਣੀ ਨੂੰ ਕਿੱਦਾਂ ਸੇਵ ਕਰਦੇ ਆ, ਪਾਣੀ ਦੀ ਕਦਰ। ਸਾਡੇ ਇੱਥੇ ਕੀ ਹੁੰਦਾ, ਪਾਣੀ ਪੀਣ ਨੂੰ ਤਾਂ ਮਿਲਦਾ ਨਹੀਂ, ਪਰ ਜਦੋਂ ਟੂਟੀਆਂ ਵਿੱਚ ਪਾਣੀ ਆ ਜਾਂਦਾ ਟੂਟੀਆਂ ਉੱਧਰ ਚਲੀ ਜਾਂਦੀਆਂ, ਕੋਈ ਬੰਦ ਵੀ ਨਹੀਂ ਕਰਦੇ, ਬੰਦੇ ਕੋਲ ਦੀ ਲੰਘੀ ਜਾਂਦੇ ਆ। ਪਾਣੀ ਦੀ ਇੰਨੀ ਬੇਕਦਰੀ ਆ ਤੁਸੀਂ ਮੋਹਲੇ 10-15 ਸਾਲ ਦੇਖਿਓ, ਸਾਨੂੰ ਪਾਣੀ ਤੋਂ ਸਾਡੇ ਜ਼ਿੰਦਗੀਆਂ ਜਾਣ ਲੱਗ ਪਣੀਆਂ। ਪਾਣੀ ਨੂੰ ਬਚਾਉਣ ਦੀ ਲੋੜ ਆ, ਤਿਬਕਾ ਬਚਾਓ ਭਾਈ, ਜੇ ਆਪਾਂ ਪੰਜਾਬ ਨੂੰ ਖੁਸ਼ਹਾਲ ਕਰਨਾ। ਮੇਰਾ ਨਹੀਂ ਖਿਆਲ ਕੋਈ ਸੁਣਦਾ। ਲਾਲਾ ਗੱਲ ਸੁਣੋ, ਇਹਦਾ ਹੱਲ ਮੈਂ ਕਰ ਸਕਦਾ। ਮੇਰੀ ਗੱਲ ਸੁਣੋ ਮਾਸਟਰ, ਇਹਦਾ ਮੈਂ ਪੱਕਾ ਤੁਹਾਨੂੰ ਹੱਲ ਦੇ ਦੂੰਗਾ। ਖੇਤੀ ਛੱਡ ਕੇ ਦੁਕਾਨਾਂ ਖੋਲ ਲਈਏ ਸਾਰੇ। ਉਹ ਨਹੀਂ, ਉਹ ਸੁਣੋ ਤਾਂ ਸਹੀ, ਤੁਸੀਂ ਇੱਕ ਵਾਰੀ ਮੈਨੂੰ ਜਿਤਾ ਕੇ ਦੇਖੋ। ਆਪਾਂ ਪੰਜਾਬ 'ਚ ਬਿਜਲੀ ਪਾਣੀ ਕਰਨਾ, ਸਾਰਿਆਂ ਨੂੰ ਨਵਾ ਦੋ, ਤੁਸੀਂ ਮੈਨੂੰ ਜਿਤਾਓ ਸਹੀ ਕਿਰਾ। ਇਹਦਾ ਮਤਲਬ ਹੁਣ ਤੂੰ ਆਮ ਪਾਰਟੀ ਨੂੰ ਜ਼ਿਆਦਾ ਝੂਠ ਬੋਲਣਾ। ਨਹੀਂ ਝੂਠ ਤਾਂ ਤੁਹਾਨੂੰ ਪਤਾ, ਆਪਾਂ ਇੱਥੇ ਵੀ ਨਹੀਂ ਮਾਰੀਦਾ। ਨਾ ਸੱਚ ਹੀ ਨਹੀਂ ਬੋਲੀਦਾ। ਬਿਜਲੀ ਦੀ ਸਮੱਸਿਆ ਆਪਾਂ ਕਿਵੇਂ ਹੱਲ ਕਰਾਂਗੇ? ਦੇਖੋ ਸਾਰੀਆਂ ਲਾਈਟਾਂ ਬੰਦ ਕਰ ਦਿਓ। ਉਹ ਲਾਈਟਾਂ, ਇਹ ਤਾਂ ਫਿਰ ਸਿਆਣੀ ਗੱਲ ਹੈ। ਮੈਂ ਤਾਂ ਪੁਸ਼ਪਾ ਨੂੰ ਘਰੇ ਫਾਲਤੂ ਲਾਈਟ ਚਲਾਉਣ ਨਹੀਂ ਦਿੰਦਾ। ਤੇ ਨਾਲੇ ਫਿਰ ਹੁਣ ਨਾ ਆਪਾਂ ਜਿਹੜੀ ਨਵੀਂ ਦੁਕਾਨ ਪਾਈ ਆ, ਤੁਹਾਨੂੰ ਪਤਾ ਹੀ ਬਿਜਲੀ ਵਾਲੀ, ਉੱਥੇ ਆਪਾਂ ਸੋਲਰ ਮੰਗਾਇਆ, ਨਾਲੇ ਮੰਗਾਏ ਇਨਵਰਟਰ। ਤੇ ਇਸ ਕਰਕੇ ਜਿਹੜੇ ਪਿੰਡ ਵਾਲਿਆਂ ਨੂੰ ਬਿਜਲੀ ਦੀ ਸਮੱਸਿਆ ਆਪਣੇ ਕੋਲ ਆਓ, ਨਵਾਂ ਇਨਵਰਟਰ ਨਵਾਂ ਸੋਲਰ ਆਪਾਂ ਤੁਹਾਡੇ ਲਵਾ ਕੇ ਦੇਵਾਂਗੇ, ਸਸਤੇ ਰੇਟਾਂ 'ਚ ਲਵਾ ਕੇ ਦੇਵਾਂਗੇ। ਤੂੰ ਚਿੰਤਾ ਨਾ ਕਰੋ, ਬਿਜਲੀ ਦੀ ਕੀ ਚਿੰਤਾ, ਸੋਲਰ ਨਾ ਬਿਜਲੀ। ਵਾਹ ਵੀ ਵਾਲਾ, ਆਪਣੀ ਦੁਕਾਨਦਾਰੀ ਖੇਚ ਚੰਗਾ ਗਿਆ। ਪਹਿਲਾਂ ਇਹ ਜ਼ਿਮੀਂਦਾਰਾਂ ਦੇ ਗੁੱਠੇ ਲਵਾਈ ਗਏ, ਹੁਣ ਇਹਨਾਂ ਨੂੰ ਪਤਾ ਲੱਗਾ ਵੀ ਉਹ ਸਰਕਾਰ ਨੇ ਮੋਦੀ ਸਰਕਾਰ ਨੇ 3 ਕਾਨੂੰਨ ਲਿਆਂਦੇ, ਇੱਕ ਵਾਰੀ ਵਾਪਸ ਹੋ ਗਏ ਕਾਨੂੰਨ, ਫਿਰ ਆ ਜਾਣੇ ਆ। ਤੇ ਹੁਣ ਉਹਦੇ ਕੰਮ ਚੱਲਣਾ ਨਹੀਂ ਗਾ ਹਨਾ, ਲਾ ਲਿਆਂਦਾ। ਤਾਂ ਹੁਣ ਵੇਲਾ ਦੂਜੀ ਦੁਕਾਨ ਖੋਲ ਲਈ ਵੀ ਤੁਹਾਡੇ ਛੋਲੇ ਲਵਾ ਦਿੰਦੇ ਭਾਈ। ਸੁਲੱਖਣਾ ਆਹ ਹੀ ਗੱਲ ਆ। ਹੁਣ ਦੇਖ ਲਾਲੇ ਨੇ ਹੁਣੇ ਹੀ ਸੋਚ ਲਿਆ ਨਾ ਵੀ ਹੁਣ ਮੇਰੀ ਆ ਗਾਂ ਮੰਡੀ ਨਹੀਂ ਚੱਲਣੀ, ਤਾਂ ਮੈਂ ਹੁਣੇ ਸੋਚਾਂ ਵੀ ਕੱਲ ਨੂੰ ਕੀ ਹੋਣਾ। ਸਾਡੇ ਕਿਸਾਨ ਦੇਖ ਲੋ ਭਰਾ, ਸੋਚਦੇ ਨੂੰ ਕੱਲ ਨੂੰ ਪਾਣੀ ਦਾ ਬਣਿਆ ਕੀ ਹੋਣਾ। ਹੁਣ ਤੋਂ ਸੋਚੋ, ਖੇਤੀ ਉਹੋ ਜਿਹੀ ਲਾਓ ਕਿ ਜਿਹੜੀ ਆਪਾਂ ਕਹਾਂ 10-20 ਸਾਲ ਪਹਿਲਾਂ ਪੂਰੀ ਕਰ ਸਕੀਏ। ਦੇਖੋ ਇਹ ਨਵੀਂ ਤਾਂ ਚੀਜ਼ਾਂ ਹੁਣ ਲਿਆਉਣੀਆਂ ਹੀ ਪੈਣੀਆਂ। ਹੁਣ ਤੁਸੀਂ ਬਾਕੀ ਵੀ ਦੇਖੋ, ਭਾਂਡੇ ਪੱਥਣ ਵਾਲੇ ਹੁੰਦੇ ਸੀ ਆਪਣੇ, ਕੀ ਉਹ ਅੱਜ ਵੀ ਕੱਚੇ ਭਾਂਡੇ ਆ? ਉਹਨੇ ਵੀ ਤਾਂ ਆਪਣਾ ਪ੍ਰੋਫੈਸ਼ਨ ਚੇਂਜ ਕੀਤਾ ਹੀ ਆ। ਜਿਹੜੇ ਲੋਹਾਰ ਸੀ, ਕਰਦੇ ਸੀ ਲੋਹੇ ਦਾ ਕੰਮ ਕਰਦੇ ਸੀ, ਉਹਨਾਂ ਨੇ ਉਹ ਭੰਡ ਉਹੀ ਥੋੜੀ ਕਰੀ ਜਾਂਦੇ ਆ। ਉਹਨਾਂ ਨੇ ਵੀ ਆਪਣੀਆਂ ਵੱਡੇ ਕਈਆਂ ਨੇ ਤਾਂ ਬਹੁਤ ਬਿਜ਼ਨਸ ਵਧਾ ਲਿਆ, ਵੱਡੇ ਜਾਨੀ ਫੈਕਟਰੀਆਂ ਲਾ ਲਈਆਂ, ਸਿਰਫ ਕੁਛ ਨਵਾਂ ਕਰਨ ਦੀ ਚਾਹਤ ਦੇ ਵਿੱਚ। ਜਿਹੜੇ ਪ੍ਰੋਫੈਸ਼ਨ ਵਿੱਚ ਸੀਗੇ, ਹਰ ਇੱਕ ਪ੍ਰੋਫੈਸ਼ਨ ਨੇ ਆਪਣਾ ਵੱਖਰਾ ਪ੍ਰੋਫੈਸ਼ਨ ਕਰ ਲਿਆ। ਇੱਕ ਕਿਸਾਨੀ ਇਦਾਂ ਦਾ ਪ੍ਰੋਫੈਸ਼ਨ ਰਹਿ ਗਿਆ ਜਿਹਦੇ ਵਿੱਚ ਕੁਛ ਨਵਾਂ ਨਹੀਂ ਕੀਤਾ ਗਿਆ। ਜੋ ਅੱਜ ਤੋਂ 50 ਸਾਲ ਪਹਿਲਾਂ ਅਸੀਂ ਕਰਦੇ ਸੀ, ਇੱਕ ਝੋਨੇ ਦੀ ਗੱਲ ਛੱਡ ਦਈਏ, ਝੋਨੇ ਹੀ ਇੱਕ ਨਵਾਂ ਲਿਆਂਦਾ 50 ਸਾਲਾਂ ਦੇ ਵਿੱਚ, ਬਾਕੀ ਤਾਂ ਸਾਡੇ ਉਦੋਂ ਅਸੀਂ ਮਿਹਨਤ ਘੱਟ ਕੀਤੀ। ਪਰ ਅੱਜ ਕੱਲ ਮੈਂ ਵੇਖਿਆ ਕਈ ਆ ਤਾਂ ਬਣੇ YouTube ਚੈਨਲ ਬਣੇ, ਜਾਂ ਹੋਰ ਵੀ ਆਪਾਂ ਟੀਵੀ ਦੇ ਆ, ਇੰਟਰਨੈਟ ਦਾ ਜ਼ਮਾਨਾ ਅੱਜ ਕੱਲ, ਕਈ ਲੋਕੀ ਤੇ ਕਰ ਰਹੇ ਆਪਣੇ ਜ਼ਿਮੀਂਦਾਰ ਹਟ ਕੇ ਕਰਦੇ ਤੋਂ ਕਾਮਯਾਬੀ ਹੈ, ਉਹ ਕਾਮਯਾਬੀ ਨੇ। ਪਰ ਜੇ ਉਹ ਬਹੁਤਾਤ ਚ ਨਹੀਂ ਗਏ, ਪਰ ਜੇ ਆਪਾਂ ਅਸੀਂ ਹੁਣ ਇੱਥੇ ਘਰਦਿਆਂ ਨਾਲ ਗੱਲ ਕਰਦੇ ਆ, ਉਹ ਇਹ ਨਹੀਂ ਹੁੰਦਾ ਇਹ ਸਿਰਫ ਵੀਡੀਓ 'ਚ ਚੰਗਾ ਲੱਗਦਾ, ਵੇਖਣ ਨੂੰ ਚੰਗਾ ਲੱਗਦਾ, ਕੁਝ ਨਹੀਂ ਹੋ ਸਕਦਾ। ਮਤਲਬ ਉਹ ਕੋਈ ਸਪੋਰਟਿੰਗ ਹੁਣ ਮੈਂ ਗੱਲ ਦੇਖਦਾ, ਕੋਈ ਉਧਰ ਨੂੰ ਮਤਲਬ ਕਹਿਣ ਵਾਲਾ ਇੱਕ ਵੀ ਹਾਂ ਆਪਾਂ ਕਰ ਸਕਦੇ ਹਾਂ, 10 ਜਣੇ ਰੋਕਣ ਵਾਲੇ ਹੋ ਜਾਂਦੇ। ਮੈਂ ਹੋਰ ਗੱਲ ਦੇਖੀ ਬਾਹਰ, ਹੁਣ ਉੱਥੇ ਬੜੀਆਂ ਸ਼ਾਪਾਂ, 에ਅਰ ਕੰਡੀਸ਼ਨ ਲੱਗੀ ਉਹਨਾਂ 'ਚ, ਤੁਸੀਂ ਜਾਣਦੇ ਹੋ ਉੱਥੋਂ ਸਾਰਾ ਕੁਝ ਮਿਲਦਾ। ਫਿਰ ਹੁਣ ਆਪਣੇ ਕਣਕ ਵੇਚਦੇ ਆ, ਕਣਕ ਦਾ ਆਟਾ ਵੀ ਨਹੀਂ ਵੇਚਦੇ ਬਾਹਰਲੇ ਮੁਲਕਾਂ ਨੂੰ। ਹੁਣ ਉੱਥੇ ਮੈਂ ਦੇਖਿਆ ਜਿਹੜੇ ਬੈਗ ਭਰੇ ਆਟੇ ਦੇ
ਤਰ੍ਹਾਂ ਦਾ ਆਟਾ, ਕੋਈ ਮੈਦਾ ਆ, ਕੋਈ ਮੋਟਾ ਆਟਾ, ਕੋਈ ਪਤਲਾ ਆਟਾ ਆ, ਕੋਈ ਬਰਾਊਨ ਜਿਹਾ ਆਟਾ ਆ, ਕੋਈ ਚਿੱਟਾ ਆਟਾ ਆ। ਉਹ ਆਟੇ ਕਈ ਤਰ੍ਹਾਂ ਦੇ। ਫਿਰ ਉਹ ਆਲੂ ਦੇਖ ਲਓ, ਉਹ ਆਲੂ ਦੀਆਂ ਪਤਾ ਨਹੀਂ ਕਿੰਨੀਆਂ ਕੁ ਚੀਜ਼ਾਂ ਆਲੂਆਂ ਦੀਆਂ ਬਣਾ ਕੇ ਉਹ ਵੇਚਣ ਰਹੇ ਆ। ਤੁਸੀਂ ਕੁੱਕ ਕੀਤੀਆਂ ਕਰੀਆਂ ਲੈ ਲਓ, ਜਾਂ ਤੁਸੀਂ ਘਰ ਜਾ ਕੇ ਉਹਨੂੰ ਕਰ ਲਓ ਗਰਮ। ਜਿਹੜਾ ਫੂਡ ਪ੍ਰੋਸੈਸਿੰਗ ਹੈ ਸਾਡੇ ਪੰਜਾਬ 'ਚ ਕਿੱਥੇ ਆ? ਜਿਹੜੀ ਅਸੀਂ ਆਪਾਂ ਜਿੱਦਾਂ ਕਹਿੰਦੇ ਨਾ ਕੋਰੇ ਸਾਤੋਂ ਕਪਾਹ ਲੈ ਜਾਂਦੇ ਸੀ ਤੇ ਮੁੜ ਕੇ ਕੱਪੜੇ ਬਣਾ ਕੇ ਵੇਚ ਜਾਂਦੇ ਸੀ, ਕੀ ਸਾਡਾ ਖੇਤੀ 'ਚ ਅੱਜ ਕੱਲ੍ਹ ਉਹ ਹੀ ਨਹੀਂ ਕੰਮ ਜੀ? ਅਸੀਂ ਕਣਕ ਵੇਚਦੇ ਆ, ਕਣਕ ਦੇ ਹੋਰ ਵੀ ਤਰੀਕੇ ਆ ਵੇਚਣ ਦੇ, ਆਲੂਆਂ ਦੇ ਤਰੀਕੇ ਹੋਰ ਵੇਚਣ ਦੇ ਆ। ਉਹਨਾਂ ਨੂੰ ਪ੍ਰੋਸੈਸ ਕਰਕੇ ਉਹਨਾਂ ਦੀਆਂ ਕੋਈ ਨਵੀਆਂ ਚੀਜ਼ਾਂ ਬਣਾ ਕੇ ਉਹ ਵੇਚੀਏ, ਨਾਲੇ ਆਮਦਨ ਜ਼ਿਆਦਾ ਹੋ। ਕਿਉਂ ਮਾਸਟਰ ਤਿੰਨ ਚੀਜ਼ਾਂ ਜ਼ਿਆਦਾ ਪਤਾ? ਮੈਨੂੰ ਲੈ ਕੇ ਚੱਲ ਆਸਟ੍ਰੇਲੀਆ, ਮੈਂ ਲੈ ਕੇ ਆਉਣਾ ਭੇਜ ਸਾਰਾ, ਫਿਰ ਤੁਹਾਨੂੰ ਮੈਂ ਛੋਰੇ ਨੂੰ ਕੰਮ ਕਰਾਉਂਗਾ। ਤੁਸੀਂ ਕਹੋਗੇ ਤੁਹਾਡੇ ਆਲੂ ਵੀ ਮੈਂ ਨਾ ਇਦਾਂ ਕਰ, ਮੈਂ ਤੁਹਾਨੂੰ ਜਾਇਆ ਅੱਛਾ। ਮੈਨੂੰ ਦੁਕਾਨਾਂ ਦੁਕਾਨਾਂ ਦਾ ਵੀ ਪਤਾ, ਅੱਛਾ। ਮੈਨੂੰ ਸੜਕਾਂ ਦਾ ਵੀ ਪਤਾ ਲੱਗ ਗਿਆ ਮਾੜਾ ਮੋਟਾ। ਤੂੰ ਮੇਰਾ ਕਿਰਾਇਆ ਰੱਖ, ਮੈਂ ਤੇਰੇ ਨਾਲ ਚੱਲੂ, ਸਭ ਕੁਝ ਦਿਖਾ ਕੇ ਆਓ। ਫਿਰ ਮੈਂ ਪਿੰਡਾਂ ਦੇ ਰਸਤੇ ਚੱਲਾਂ। ਹੁਣ ਜੇ ਪਿੰਡਾਂ ਵਾਲੇ ਇਕੱਠਾ ਕਰਕੇ ਮੈਨੂੰ ਕਿਰਾਇਆ ਦੇ ਦੇਣ, ਆਪਾਂ ਜਾ ਵੜਾਂਗੇ। ਪਿੰਡ ਨਾਲ ਚੱਲ ਜਾਈ, ਤੇਰੇ ਗੱਜ ਗੂਠਾ ਦੇਣਾ ਅਗਲੇ ਨੇ। ਲੈ ਭਾਈ ਹੁਣ ਛਾਪ ਦਾ ਵਿਕਾਸ ਹੋਊਗਾ, ਸੋਚਿਆ ਕਰੋ। ਲੈ ਜੇ ਕਮਾਲ ਹੋ ਗਈ, ਮੈਂ ਤੁਹਾਡਾ ਇੰਨਾ ਛੋੜਨਾ, ਤੁਸੀਂ ਵੀ ਸੋਚਿਆ ਕਰੋ। ਹੁਣ ਤਾਏ ਨੇ ਕਿਹਾ ਵੀ ਆ ਫੂਡ ਪ੍ਰੋਸੈਸਿੰਗ ਹੋਣੀ ਚਾਹੀਦੀ, ਪੰਜਾਬ ਕੋਲ ਹੈ ਨਹੀਂ। ਤਾਇਆ ਫੂਡ ਪ੍ਰੋਸੈਸਿੰਗ ਦਾ ਮਹਿਕਮਾ ਬਾਦਲ ਦੀ ਨੋਹ ਕੋਲ ਸੀ, ਹਰਸਿਮਰਤ ਕੌਰ ਬਾਦਲ ਸੀਗਾ। ਜੇ ਆਪਾਂ ਕਹਿ ਦਈਏ ਵੀ ਮੋਦੀ ਨੇ ਕੁਛ ਕੀਤਾ ਨਹੀਂ, ਇਦੋਂ ਵੱਡਾ ਕੋਈ ਕਾਮਯਾਬ ਹੋ ਸਕਦਾ, ਨੋ ਡਾਊਟ ਹੀ ਨਹੀਂ ਕੀਤਾ ਵੀ ਆ, ਪ੍ਰੋਜੈਕਟ ਕੁਛ ਬਣਾਏ ਵੀ ਆ, ਪਰ ਉਸ ਲੈਵਲ ਦੇ ਨਹੀਂ ਹੋਏ। ਆਪਣੇ ਹੁਣ ਦੁਆਬੇ ਦੀ ਗੱਲ ਲਾ ਲਈਏ, ਨਕੋਦਰ ਦਾ ਆਲਾ ਦੁਆਲੇ ਲਾ ਲਈਏ, ਦੂਰ ਨਾ ਜਾਈਏ। ਆਪਣੇ ਇੱਥੇ ਆਲੂ ਜਿਹੜਾ ਹੈ 1 ਸਾਲ ਦਾ ਬਹੁਤ ਵਧੀਆ ਵਿਕ ਜਾਂਦਾ। ਅਗਲੇ ਸਾਲ ਕੀ ਹੁੰਦਾ ਕਿ ਜ਼ਿਆਦਾ ਕਿਸਾਨ ਬੀਜ ਲੈਂਦੇ ਆ ਵੀ ਐਤਕੀ ਮੁਨਾਫਾ ਵਧੀਆ ਹੋਇਆ। ਉਹਦੇ ਨਾਲ ਕੀ ਆ ਕਿ ਸੈਲਰਾਂ ਵਾਲਿਆਂ ਕੋਲ ਥਾਂ ਨਹੀਂ ਇੰਨਾ ਬਚਦਾ। ਉਹ ਫਿਰ ਟਰਾਲੀਆਂ ਜਿਹੜੀਆਂ ਜਦੋਂ ਕਿਲੋ 1 ਰੁਪਈਏ ਨੂੰ ਵਿਕਦੇ ਇੱਥੇ ਆਲੂ, ਇਹਦੇ ਨਾਲ ਕਿਉਂ ਨਹੀਂ ਇਦਾਂ ਹੋਵੇ ਵੀ ਚਿਪਸ ਦੀਆਂ ਫੈਕਟਰੀਆਂ ਵਧਾਈਆਂ ਜਾਣ। ਨੋ ਡਾਊਟ ਹੈਗੀਆਂ ਥੋੜੀਆਂ ਬਹੁਤੀਆਂ, ਪਰ ਉਸ ਮਿਕਦਾਰ ਦੇ ਵਿੱਚ ਨਹੀਂ। ਆਲੂਆਂ ਦਾ ਪ੍ਰੋਸੈਸਿੰਗ ਹੈ ਨਹੀਂ। ਫਿਰ ਟਮਾਟਰ ਇੱਧਰ ਆਪਣੇ ਕਿੰਨਾ ਹੁੰਦਾ, ਟਮਾਟਰ ਤਾਂ ਗਲ ਜਾਂਦਾ, ਤੁਸੀਂ ਵੀ ਦੇਖੋ। ਉਹਦਾ ਸੌਸ ਬਣ ਸਕਦਾ ਹਨਾ, ਉਹਦੇ ਸੌਸ ਬਣ ਸਕਦੇ, ਉਹਦੇ ਕੈਨਡ ਟਮਾਟੋ ਮਿਲਦੇ ਉੱਧਰ, ਨਾ ਕੁਝ ਟਮਾਟਰ ਦੀਆਂ ਚੀਜ਼ਾਂ ਬਹੁਤ ਬਣ ਸਕਦੀਆਂ। ਇਹਦਾ ਇਹ ਪੂਰੀ ਬਣ ਜਾਂਦੀ, ਉਹ ਬਣਦਾ 2 ਸਾਲ ਖਰਾਬ ਹੀ ਨਹੀਂ ਹੁੰਦਾ ਉਹ ਜਿਹੜਾ ਡੱਬਾ ਬੰਦ ਜਿਹੜੀਆਂ ਚੀਜ਼ਾਂ ਬਣਦੀਆਂ। ਗੱਲ ਫਿਰ ਉੱਥੇ ਆ ਜਾਂਦੀ ਵੀ ਆਪਾਂ ਨੂੰ ਜਾਗਰਤੀ ਹੈ ਨਹੀਂ ਜਾਂ ਕੋਈ ਨਹੀਂ, ਜਾਗਰਤੀ ਇਦਾਂ ਹੈ ਕਿ ਸਾਨੂੰ ਕੋਲ ਵੀ ਹੈ ਨਹੀਂ। ਹੁਣ ਜਿੱਦਾਂ ਤਾਏ ਨੂੰ ਵੀ ਜਾਗਰਤੀ ਕਿੱਦਾਂ ਆ ਗਈ ਹੈ ਆਸਟ੍ਰੇਲੀਆ, ਮੈਂ ਬਾਹਰ ਜਾ ਕੇ ਆਇਆ, ਆਪਾਂ ਇਹਨੂੰ ਪਹਿਲਾਂ ਥੋੜੀ ਅੱਖਾਂ ਉੱਥੇ ਖੁੱਲੀਆਂ ਜਾ ਕੇ ਯਾਰ। ਪੁੱਛਦੇ ਵੀ ਹੁਣ ਆਪਾਂ ਦੇ ਹਜੇ ਵੀ ਜ਼ਹਿਰ ਹੀ ਬਹੁਤ ਪਾਉਂਦੇ ਨਾ ਫਸਲ ਦੇ ਵਿੱਚ। ਆਪਣੀ ਸੋਚ ਖਰੀਦਣੀ ਕਹਿੰਦੇ ਪਹਿਲਾਂ ਤਾਂ ਆਪਾਂ ਨੂੰ ਜ਼ਹਿਰ ਘਟਾਉਣਾ ਹੋ ਜੇ। ਪਰ ਆਲੂ ਕਈ ਮੈਨੂੰ ਪਤਾ ਕਈਆਂ ਕੰਪਨੀਆਂ ਵਾਲਿਆਂ ਨੇ ਆਪਣੇ ਆਲੂ ਤਾਂ ਰਿਜੈਕਟ ਕਰਦੇ ਵੀ ਉਹਨਾਂ ਦੇ ਉਹ ਕੀ ਕਹਿੰਦੇ ਸਿਰ ਖਾਦ ਆਉਂਦੀ ਆ, ਵੀ ਉਹਨਾਂ ਦੇ ਸਟੈਂਡਰਡ ਦੇ ਮੁਤਾਬਕ ਪਹੁੰਚਦੇ ਨਹੀਂਗੇ। ਗੱਲ ਸਿਲਖਣਾ ਏਦਾਂ ਆ। ਹੁਣ ਦੇਖੋ ਪੋਪੂਲੇਸ਼ਨ ਵੱਧ ਗਈ, ਬੇਸ਼ੱਕ ਆਪਣੇ ਬਹੁਤ ਸਾਰੇ ਨਿਆਣੇ ਬਾਹਰ ਚਲ ਗਏ ਆ, ਪਰ ਅੱਜ ਵੀ ਪੰਜਾਬ ਦੀ ਸਾਰੇ ਹਿੰਦੁਸਤਾਨ ਦੀ ਪੋਪੂਲੇਸ਼ਨ ਜ਼ਿਆਦੀ ਆ। ਜ਼ਮੀਨ ਤਾਂ ਉਨੀ ਆ ਮਾਸਟਰ, ਜ਼ਮੀਨ ਥੋੜੀ ਆ, ਉਹ 'ਚੋਂ ਗੁਜ਼ਾਰਾ ਕਰਨਾ ਕੀ ਕਰਨ। 3-3 4-4 ਫਸਲਾਂ ਕੱਢਦੇ ਆ, ਫਿਰ ਖਾਦ ਪਾਉਂਦੇ ਆ ਤਾਂ ਕਿ ਮਾੜਾ ਮੋਟਾ ਨੂੰ ਫਰੋਡ ਹੋ ਜਾਊਗਾ। ਆਹ ਗੱਲ ਆ ਵਿੱਚੋਂ ਸਾਰੀ। ਲੈ ਦੇਖੋ ਫਿਰ ਇਹਦਾ ਵੀ ਹੱਲ ਮੇਰੇ ਕੋਲ ਹੈਗਾ, ਜੇ ਤੁਸੀਂ ਸੁਣੋ ਤਾਂ। ਅੱਛਾ ਬਸ ਕਰ ਵੱਡਾ ਪਰਵਾਰੀ ਉਹ ਚੁੱਪ ਕਰ ਜਾ ਤੂੰ। ਨਹੀਂ ਉਹ ਨਹੀਂ ਲਾਲਾ, 1 ਮਿੰਟ ਤੂੰ ਚੁੱਪ ਕਰ ਜਾ। ਲੈ ਤੂੰ ਵੀ ਚੁੱਪ ਕਰਾ ਜੇ ਨਾ, ਤੂੰ ਤਾਂ ਇਹਦੇ ਨਾਲ ਡਰ ਗਿਆ। ਤਾਇਆ ਕੋਈ ਨਹੀਂ, ਦੇਖ ਲਊ ਤੈਨੂੰ ਮੈਂ। ਆਮਲੀ ਨੇ ਬੜੀ ਵਧੀਆ ਗੱਲ ਕੀਤੀ ਪਟਵਾਰੀਆਂ ਵਾਲੀ। ਮਾਸਟਰ ਜੀ ਕੋਈ ਪੁੱਛ ਲੈਨੇ ਆਪਾਂ, ਜਿਹੜੇ ਪਟਵਾਰੀ ਹੁਣ ਰੌਲਾ ਰੱਪਾ ਪਾ ਕੇ ਬੈਠੇ ਕਹਿੰਦੇ ਸਟਾਕ ਤੇ ਜਾਣਾ। ਜੇ ਹੁਣ ਸਰਕਾਰ ਚੱਜ ਦੀ ਆਈ ਆ ਉਹ ਕੁਝ ਕਰੂਗੀ ਤੇ ਪਟਵਾਰੀ ਹੜਤਾਲ ਤੇ ਚੱਲ ਗਏ। ਕੋਈ ਮੈਂ ਬਿਆਨ ਤਾਂ ਮਾਸਟਰ ਇਹ ਵੀ ਸੁਣਿਆ ਸੀ ਕਿ ਬੋਲਦੀ ਸੀ ਨਾ ਪਹਿਲੇ, ਕਹਿੰਦੀ ਕੋਈ ਨਹੀਂ ਜੇ ਚੱਲ ਗਿਆ 10,000 ਨੂੰ ਨੌਕਰੀਆਂ ਲੈਣ ਨੂੰ ਹੋਰ ਰਿਹਾ। ਨਹੀਂ ਦੇਖੋ, ਇੱਕ ਇਹ ਤਾਂ ਦੇਖੋ ਆਪਾਂ ਇੱਕ ਪੱਖ 'ਚ ਦੇਖਦੇ ਹਾਂ, ਇੱਕ ਜਿਹੜਾ ਲੋਕਾਂ ਦਾ ਪੱਖ ਆ ਕਿ ਇਸ ਵੇਲੇ ਪਟਵਾਰੀਆਂ ਦੇ ਖਿਲਾਫ ਇੱਕ ਲਹਿਰ ਬਣ ਗਈ। ਨੋ ਡਾਊਟ ਵਿਜੀਲੈਂਸ ਨੇ ਛਾਪਾ ਮਾਰਿਆ, ਪਟਵਾਰੀ ਰਿਸ਼ਵਤ ਲੈਂਦਾ ਫੜਿਆ ਗਿਆ, ਤੇ ਪਹਿਲੀ ਵਾਰ ਨਹੀਂ ਫੜਿਆ ਗਿਆ ਤੇ ਲਾਸਟ ਵਾਰੀ ਵੀ ਨਹੀਂ ਫੜਿਆ ਗਿਆ। ਇਦਾਂ ਹੀ ਹੋਣਾ ਆ। ਦੂਜਾ ਇਹ ਆ ਕਿ ਜਿਹੜਾ ਬਾਅਦ ਦੇ ਵਿੱਚ ਉਹਦੇ ਘਰ ਚੋਂ ਮਿਲੀਆਂ ਰਜਿਸਟਰੀਆਂ ਮਿਲੀਆਂ, ਭਾਵੇਂ ਕਿ ਉਹ ਇਹ ਕਹਿੰਦੇ ਆ ਵੀ ਉਹਨਾਂ ਦਾ ਜੁਆਇੰਟ ਫੈਮਿਲੀ ਆ, ਜੋ ਉਹਨਾਂ ਦੇ ਭਰਾ ਦਾ ਬਿਆਨ ਆਇਆ ਵੀ ਉਹ ਸਾਡੀਆਂ ਹੀ ਹੈਗੀਆਂ। ਹੋ ਵੀ ਸਕਦਾ, ਬੰਦਿਆਂ ਕੋਲ ਆਪਣੀ ਵੀ ਹੋ ਸਕਦੀ, ਜ਼ਰੂਰੀ ਨਹੀਂ ਵੀ ਉਹਦੇ ਨਾਲ ਬਣਾਈ ਹੋਵੇ। ਤੀਜਾ ਇਹ ਆ ਵੀ ਇੱਕ ਲੋਕਰ ਰਹਿੰਦਾ ਵੀ ਆ, ਕੁਛ ਲੱਖ ਰੁਪਈਏ ਵੀ ਆ, ਬਾਕੀ ਜਾਇਦਾਦ ਵਗੈਰਾ ਕਹਿੰਦੇ ਕਾਫੀ ਬਣਾਈ। ਚਲੋ, ਪਰ ਗੱਲ ਤਾਂ ਇੱਥੇ ਇਹ ਆ ਕਿ ਉਹਨੂੰ ਫੜਿਆ ਗਿਆ, ਆਪਾਂ ਉੱਤੇ ਰੱਖੀਏ, ਬਾਕੀ ਉਹਦੇ ਕੋਲ ਕੀ ਆ ਕੀ ਨਹੀਂ। ਜੋ ਚੋਰੀ ਜਿਹੜੀ ਆ ਉਹ ਲੱਖ ਦੀ ਵੀ ਆ ਤਾਇਆ, ਚੋਰੀ ਕੱਖ ਦੀ ਵੀ।
ਤੇ ਦੂਜੀ ਆ ਕਿ ਜਦੋਂ ਤੁਸੀਂ ਸਰਕਾਰੀ ਮੁਲਾਜ਼ਮ ਆ, ਨਾ ਤਾਂ ਤੁਸੀਂ ਸਰਪੰਚ ਪੰਚ ਬਣ ਸਕਦੇ ਆ, ਨਾ ਤੁਸੀਂ ਨੰਬਰਦਾਰ ਬਣ ਸਕਦੇ ਆ। ਹੁਣ ਉਹ ਬੰਦਾ ਜਿਹੜਾ ਆ ਨੰਬਰਦਾਰ ਬਣ ਕੇ ਲੱਖਾਂ ਰੁਪਈਆ ਜਿਹੜਾ ਹੁਣ ਤੱਕ ਉਹ ਮਾਣ ਭੱਤਾ ਲੈਂਦਾ ਰਿਹਾ, ਤੈਨੂੰ ਤਾਂ ਪਤਾ ਹੀ ਆ ਕਿ ਨੰਬਰਦਾਰੀ ਨੂੰ ਜਿਹੜਾ ਮਿਲਦਾ ਸਰਪੰਚਾਂ ਨੂੰ ਮਿਲਦਾ ਉਹ ਵੀ ਲੈਂਦਾ ਰਿਹਾ। ਇਹਦਾ ਮਤਲਬ ਇਹ ਆ ਵੀ ਮਨ ਦੇ ਵਿੱਚ ਤਾਂ ਕਰਪਸ਼ਨ ਹੈ, ਇੱਕ ਤਾਂ ਕੇਸ ਉਹੀ ਬਣਦਾ। ਪਰ ਜੇ ਇਸ ਤਰੀਕੇ ਦੇ ਨਾਲ ਪਟਵਾਰੀ ਉਹਦੇ ਹੱਕ ਵਿੱਚ ਖੜ ਗਏ ਆ, ਕਿਉਂਕਿ ਯੂਨੀਅਨਾਂ ਜਦੋਂ ਬਣੀਆਂ ਆ ਉਹ ਆਪਣੇ ਬੰਦੇ ਨੂੰ ਇਕੱਲੇ ਉਹਨੂੰ ਨਹੀਂ ਬਚਾਉਣ ਲਈ, ਉਹ ਸਾਰਿਆਂ ਨੂੰ ਬਚਾਉਣ ਦੇ ਲਈ ਲੱਗੀਆਂ ਇਸ ਕਰਕੇ ਹੋਈਆਂ ਆ ਕਿ ਕਿਹੜਾ ਬੰਦਾ ਆ ਪੰਜਾਬ ਦਾ, ਤੁਹਾਡੇ ਜਿੰਨੇ ਤੁਸੀਂ ਬੈਠੇ ਆ, ਕੀ ਪਟਵਾਰੀਆਂ ਨੇ ਤੁਹਾਨੂੰ ਖੱਜਲ ਖੁਆਰ ਨਹੀਂ ਕੀਤਾ ਅੱਜ ਤੱਕ? ਲੋੜੇ ਦਾ ਹਨਾ, ਕਿਹੜੇ ਬੰਦੇ ਨੂੰ ਪੁੱਛ ਲਓ ਜਿੰਨਾ ਇਹਨਾਂ ਨੇ ਤੰਗ ਕੀਤਾ ਇਸ ਮਹਿਕਮੇ ਵਾਲਿਆਂ ਨੇ, ਇੰਨਾ ਮੈਂ ਕਹਿੰਦਾ ਕੋਈ ਬੰਦਾ ਤੰਗੇ ਹੀ ਨਹੀਂ ਹੋਇਆ। ਇੱਕ ਪੰਜਾਬ ਦੀ ਪੁਲਿਸ ਤੇ ਇੱਕ ਪਟਵਾਰੀ ਇਹਨਾਂ ਦੋਨਾਂ ਨੇ ਬਹੁਤ ਤੰਗ ਕੀਤਾ। ਕਿਤੇ ਜਾਣਾ, ਕੋਈ ਰਜਿਸਟਰੀ ਕਰਾਉਣੀ ਆ, ਬਸ ਇਹਨਾਂ ਮਗਰ ਤੁਰੇ ਫਿਰੋ। ਬਿਲਕੁਲ। ਤੇ ਕਲਰਕ ਦੂਏ ਆ ਤੇ ਟੌਰ ਇਹਨਾਂ ਦੀ ਦੇਖ ਲਓ, ਉਹ ਡੀਸੀ ਤੋਂ ਉੱਤੇ ਆ। ਇਹ ਇੱਕ ਪੱਖ ਆ ਜਿਹੜੀ ਹੁਣ ਆਪਾਂ ਗੱਲ ਕੀਤੀ। ਹੁਣ ਇਹਦਾ ਆਪਾਂ ਦੂਜਾ ਪੱਖ ਵੀ ਦੇਖ ਲਈਏ। ਟੌਰ ਵਾਲੀ ਗੱਲ ਤੇ ਤਾਂ ਹੀ ਤਾਂ ਆਪਾਂ ਕਹਿੰਦੇ ਧਰਤੀ ਦੇ, ਕਹਿੰਦੇ ਆਸਮਾਨ 'ਚ ਰੱਬ ਦੇ, ਧਰਤੀ ਦੇ ਪਟਵਾਰੀ। ਹਾਂ ਭਾਈ, ਉਹ ਮੈਨੂੰ ਗੱਲ ਯਾਦ ਆ ਗਈ, ਸਾਡੀ ਨਾ ਬੀਬੀ ਕੋਲ ਇੱਕ ਵਾਰੀ ਭਾਈ ਉਹ ਆਇਆ, ਕੋਈ ਵੱਡਾ ਅਫਸਰ ਆਇਆ, ਤਹਿਸੀਲਦਾਰ ਆਇਆ ਹੈ, ਤੇ ਉਹ ਸਾਡੀ ਬੀਬੀ ਨੂੰ ਆ ਕੇ ਪੈਰੀ ਹੱਥ ਲਾਇਆ। ਸਾਡੀ ਬੀਬੀ ਕਹਿੰਦੀ ਜੈ ਬੇ ਪੁੱਤ ਜਿਉਂਦਾ ਰਹਿ, ਰੱਬ ਤੈਨੂੰ ਪਟਵਾਰੀ ਲਾਵੇ। ਉਹ ਭਾਈ ਕਹਿੰਦਾ ਭਾਈ ਬੀਬੀ ਮੈਂ ਤਾਂ ਤਹਿਸੀਲਦਾਰ ਲੱਗਿਆ ਭਾਈ ਪਹਿਲਾਂ ਹੀ, ਮੈਂ ਤਾਂ ਉਦੋਂ ਬਹੁਤ ਵੱਡੇ ਨੇ ਆ। ਕਹਿੰਦੀ ਸਾਨੂੰ ਤਾਂ ਨਹੀਂ ਪਤਾ, ਸਾਡੇ ਪਿੰਡ ਦਾ ਪਟਵਾਰੀ ਉਹ ਵੱਡਾ ਹੁੰਦਾ। ਮਾਸਟਰ ਗੱਲ ਨੂੰ ਹੋਰ ਚੇਤੇ ਆਈ, ਕਹਿੰਦੇ ਉੱਤੋਂ ਨਾ ਧਰਮਰਾਜ ਤੋਂ ਜਿਹੜਾ ਉਹਦਾ ਹੁੰਦਾ ਲੈਣ ਆ ਗਿਆ ਪਟਵਾਰੀ ਨੂੰ। ਯਮਰਾਜ ਲੈਣ ਕਈ ਵਾਰੀ ਆਇਆ ਨਾ, ਕਿੱਡਾ ਚੇਤਾ ਰੱਖਿਆ ਇਹ ਵੀ ਲੈਣ ਆਇਆ। ਹੁਣ ਇਹਦੀ ਰਿਸ਼ਤੇਦਾਰੀ ਹੈ। ਯਮਰਾਜ ਲੈਣ ਆਇਆ ਨੂੰ ਪਟਵਾਰੀ ਨੂੰ। ਨਹੀਂ ਤਾਂ ਹੀ ਤਾਂ ਵੱਜ ਗਿਆ ਚਿੱਤਰਗੁਪਤ ਇਹਨੂੰ ਲੈਣ। ਅੱਛਾ ਮਾਸਟਰ ਕਹਿੰਦੇ ਪਟਵਾਰੀ ਨੂੰ ਯਮਰਾਜ ਲੈਣ ਆ ਗਿਆ। ਉਹ ਕਹਿੰਦਾ ਵੀ ਤੇਰੀ ਉਮਰ ਹੋ ਗਈ, ਵੀ ਤੇਰੇ ਮੈਂ ਲੈਣ ਆਇਆ। ਪਟਵਾਰੀ ਕਹਿੰਦਾ ਯਾਰ ਮੇਰੀ ਤਾਂ ਇੰਨੀ ਉਮਰ ਹੀ ਨਹੀਂ, ਮੈਂ ਤਾਂ ਇਹ ਮੰਨਣਾ ਹੀ ਨਹੀਂ ਅਜੇ, ਮੈਨੂੰ ਵੀ ਥੋੜਾ ਹੋਰ ਟਾਈਮ ਦਿਓ। ਅੱਛਾ। ਉਹ ਕਹਿੰਦਾ ਨਹੀਂ ਵੀ ਤੈਨੂੰ ਹੁਣ ਜਾਣਾ ਹੀ ਪੈਣਾ। ਪਟਵਾਰੀ ਕਹਿੰਦਾ ਚੰਗਾ ਫਿਰ ਏਦਾਂ ਕਰ, ਚਾਹ ਪਾਣੀ ਅਸੀਂ ਵੀ ਪੀਨੇ ਹੁੰਦੇ ਆ, ਪਰ ਚੱਲ ਏਦਾਂ ਕਰਦੇ ਆਪਾਂ ਪਹਿਲਾਂ ਚਾਹ ਲੈ ਕੇ ਕੱਪ ਪੀ ਲਈਏ, ਨਾਲ ਬਿਸਕੁਟ ਖਾਣੀ, ਫਿਰ ਤੋਂ ਚੱਲਦੇ ਆ। ਜਮਰਾਜ ਕਹਿੰਦਾ ਚਲ ਠੀਕ ਆ। ਪਟਵਾਰੀ ਤੈਨੂੰ ਪਤਾ ਕਲੇਵਰ ਹੁੰਦੇ। ਪਟਵਾਰੀ ਨੇ ਕਿਤੇ ਜੋ ਚਾਹ ਬਣਾਈ ਨਾ, ਫਿਰ ਸੌਣ ਦੀਆਂ 2-3 ਗੋਲੀਆਂ ਸੁੱਟ ਦਿੱਤੀਆਂ ਤੇ ਨਾਲ ਰੱਖ ਦਿੱਤੇ ਬਿਸਕੁਟ। ਅੱਛਾ। ਯਮਰਾਜ ਨੇ 2-4 ਬਿਸਕੁਟ ਖਾਧੇ, ਜਦੋਂ ਚਾਹ ਪੀਤੀ ਤੇ 5 ਮਿੰਟਾਂ ਚ ਉਹ ਆਰਾਮ ਨਾਲ ਸੌ ਗਿਆ। ਉਹਨੇ ਵੀ ਕੀਤਾ, ਉਹਨਾਂ ਦੀ ਲਿਸਟ ਪੜ੍ਹੀ, ਲਿਸਟ ਉੱਤੇ ਸਭ ਤੋਂ ਪਹਿਲਾਂ ਨਾਂ ਉਹਦਾ ਲਿਖਿਆ ਹੋਇਆ ਸੀ ਪਟਵਾਰੀ ਦਾ। ਅੱਛਾ। ਉਹਨੇ ਕਿਹਾ ਵੀ ਮੇਰਾ ਹੀ ਪਹਿਲਾਂ ਨਾਂ, ਉਹਨੂੰ ਨਾਂ ਕੱਟ ਕੇ ਉੱਥੋਂ ਸਭ ਤੋਂ ਥੱਲੇ ਲਿਖ ਦਿੱਤਾ ਪਟਵਾਰੀ ਆਪਣਾ ਨਾਂ ਤੇ ਲਿਖ ਦਿੱਤਾ। ਜਦੋਂ ਯਮਰਾਜ ਨੇ ਮਾੜੀ ਸੁਰਤੀ ਜੀ ਆਈ, ਉਹਨੇ ਦੇਖਿਆ ਕਿ ਵਾਹ ਭਾਈ ਵਾਹ, ਬਹੁਤ ਜ਼ਿਆਦਾ ਹੀ ਸਵਾਦ ਸੀ। ਕਹਿੰਦਾ ਯਾਰ ਤੂੰ ਮੇਰੀ ਸੇਵਾ ਬੜੀ ਕੀਤੀ, ਹੁਣ ਮੈਂ ਏਦਾਂ ਕਰਨਾ, ਮੈਂ ਲਿਸਟ ਉੱਪਰੋਂ ਨਹੀਂ ਥੱਲੇ ਸ਼ੁਰੂ ਕਰ ਦੇਣੀ ਹੈ। ਤਾਂ ਹੈਗਾ ਵੀ ਆ ਨਾ, ਜਾਨੀ ਨਾਰਮਲੀ ਆਪਣੇ ਕਹਿੰਦੇ ਆ ਵੀ ਇੱਕ ਵਾਰੀ ਕਹਿੰਦੇ ਵੀ ਕਿਸੇ ਪਟਵਾਰੀ ਨੂੰ ਕੁੱਤਾ ਪੈ ਗਿਆ, ਉਹ ਕੁੱਤੇ ਨੂੰ ਕਹਿੰਦਾ ਜੇ ਤੇਰੇ ਹਨਾ ਨਾਂ ਦੇ ਉੱਤੇ 2 ਮਰਲੇ ਜ਼ਮੀਨ ਹੁੰਦੀ ਤੈਨੂੰ ਦੱਸ ਦਿੰਦਾ ਵੀ ਪਟਵਾਰੀ ਸਾਹਿਬ ਕੀ ਪਟਵਾਰੀ ਕੀ ਚੀਜ਼ ਆ। ਇੱਕ ਵਾਰੀ ਦੇਖੋ, ਇਹ ਤਾਂ ਇੱਕ ਪੱਖ ਹੋ ਗਿਆ ਨਾ, ਆਪਾਂ ਜਿਹੜੀ ਗੱਲ ਕਰਦੇ ਹਾਂ। ਹੁਣ ਆਪਾਂ ਦੂਜੇ ਪੱਖ ਦੀ ਗੱਲ ਕਰੀਏ ਵੀ ਪਟਵਾਰੀਆਂ ਦੇ ਉੱਤੇ ਪ੍ਰੈਸ਼ਰ ਹੀ ਬਹੁਤ ਆ। ਅੱਛਾ। ਪ੍ਰੈਸ਼ਰ ਇੰਨਾ ਆ ਕਿ ਇਹਨਾਂ ਕੋਲੋਂ 10-10 ਜਿਹੜੇ 12-12 ਜਿਹੜੇ ਪਹਿਲਾਂ ਵੈਕੈਂਸੀਜ਼ ਹੁੰਦੀਆਂ ਸੀ, ਉੱਥੇ ਇਹਨਾਂ ਨੂੰ 2-2 3-3 ਬੰਦਿਆਂ ਨੂੰ ਲਾਇਆ। ਇਹ ਬੰਦਿਆਂ ਕੋਲ ਕੰਮ ਇੰਨਾ ਜ਼ਿਆਦਾ ਆ ਕਿ ਇਹਨਾਂ ਨੂੰ ਅੱਗੇ ਪ੍ਰਾਈਵੇਟ ਹੀ 2-3 ਬੰਦੇ ਰੱਖਣੇ ਪੈ ਰਹੇ ਆ। ਪ੍ਰੈਸ਼ਰ ਇੰਨਾ ਜ਼ਿਆਦਾ। ਇਹ ਦੂਜੀ ਗੱਲ ਹੈ ਕਿ ਰਿਸ਼ਵਤ ਲੈਂਦੇ ਆ। ਰਿਸ਼ਵਤ ਉਹ ਕਹਿੰਦੇ ਹੁੰਦੇ ਆ ਵੀ ਜਿਹਦਾ ਤਾਂ ਸਿੱਧਾ ਵਾਹ ਪੈਂਦਾ ਬਦਨਾਮ ਉਹੀ ਹੁੰਦਾ। ਪਰ ਪਟਵਾਰੀਆਂ ਦੀ ਜੇ ਜਾ ਕੇ ਤੁਸੀਂ ਪੁੱਛੋ, ਇਹ ਕਹਿੰਦੇ ਆ ਵੀ ਸਾਡਾ ਤਾਂ ਜੀ ਹਿੱਸਾ ਪੱਤੀ ਥੱਲਿਓਂ ਲੈ ਕੇ ਉੱਪਰ ਤੱਕ ਜਾਂਦੇ ਆ, ਜਿਨ੍ਹਾਂ ਨੂੰ ਅਸੀਂ ਸਫੈਦ ਪੋਸ਼ ਕਹਿੰਦੇ ਆ, ਜਿਨ੍ਹਾਂ ਦਾ ਕਦੀ ਨਾਂ ਹੀ ਨਹੀਂ ਆਉਂਦਾ। ਕਦੀ ਤੁਸੀਂ ਸੁਣਿਆ ਵੀ ਡੀਸੀ ਰਿਸ਼ਵਤ ਲੈਂਦਾ ਜਾਂ ਤਹਿਸੀਲਦਾਰ ਲੈਂਦਾ, ਤਹਿਸੀਲਦਾਰ? ਕਾਰਨ ਕੀ ਆ? ਉਹ ਬੰਦਿਆਂ ਨੇ ਗਾਹਾਂ ਉਹਨਾਂ ਨੇ ਕਰਿੰਦੇ ਰੱਖੇ ਹੋਆ, ਭਾਵੇਂ ਇਸ ਗੱਲ ਦਾ ਠੀਕ ਹੈ ਕੰਮ ਚੱਲਦਾ। ਹੁਣ ਇਹ ਥੱਲਿਓਂ ਲੈ ਕੇ ਉੱਪਰ ਤੱਕ, ਹੁਣ ਤੁਸੀਂ ਕਾਂਸਟੇਬਲ ਦੀ ਗੱਲ ਲਾ ਲਓ, ਇੱਕ ਸਿਪਾਹੀ ਦੀ ਗੱਲ ਲਾ ਲਓ, ਸਾਰਾ ਜਿਹੜਾ ਮੁਲਕ ਆ ਸਿਪਾਹੀਆਂ ਨੂੰ ਗਾਲਾਂ ਕੱਢੀ ਜਾਂਦਾ। ਇਹ ਜੀ ਸਾਡੇ ਤੋਂ ਪੈਸੇ ਮੰਗੀ ਜਾਂਦੇ ਆ, SHO ਸਾਡੇ ਤੋਂ ਪੈਸੇ ਮੰਗੀ ਜਾਂਦਾ, ASI। ਹੁਣ ਲੋਕਾਂ ਦਾ ਜਿਹੜਾ ਨਾ ਬਾਹ ਪੈਂਦਾ, ਹੁਣ ਜਿੱਦਾਂ ਬੇਬੇ ਨੇ ਕਿਹਾ, ਚੁਟਕਲਾ ਸੁਣਾਇਆ ਆਪਣੇ ਲਾਲੇ ਨੇ, ਵੀ ਬੇਬੇ ਕਹਿੰਦੀ ਵੀ ਸਾਡੇ ਦਾ ਪਟਵਾਰੀ ਵੱਡਾ ਹੁੰਦਾ। ਕਿਉਂ ਵੱਡਾ ਹੁੰਦਾ? ਉਹਨਾਂ ਦਾ ਬਾਹ ਹੀ ਪਟਵਾਰੀ ਤੱਕ ਪੈਂਦਾ, ਉਹਨਾਂ ਨੂੰ ਅੱਗੇ ਬਾਹ ਹੀ ਨਹੀਂ ਪਤਾ।
ਹੁਣ ਉਹਨਾਂ ਨੇ ਆਪੇ ਵੱਡਾ ਹੋਣਾ। ਹੁਣ ਇੱਥੇ ਵੀ ਇਹੀ ਗੱਲ ਆ ਕਿ ਜਦੋਂ ਲੋਕਾਂ ਦਾ ਵਾਹ ਪੈਂਦਾ ਉਹਨਾਂ ਦਾ ਤਾਂ ਪਟਵਾਰੀ ਜਾਂ ਪੁਲਿਸ ਨਾਲ ਹੀ ਪੈਂਦਾ, ਪਰ ਇਹਨਾਂ ਬੰਦਿਆਂ ਤੇ ਪ੍ਰੈਸ਼ਰ ਜਦੋਂ SHO ਕਿਤੇ ਲੱਗਦਾ ਆ ਪਹਿਲਾਂ ਹੀ ਮੰਗਿਆ ਜਾਂਦਾ ਵੀ ਇੰਨੇ ਲੱਖ ਰੁਪਈਆ ਦੇ ਤਾਂ ਤੇਰੀ ਪਹਿਲਾਂ ਪੈਸੇ ਲੈਂਦੇ ਆ ਫਿਰ ਉਹ ਠੇਕੇ ਤੇ ਚੜਦੇ ਆ, ਉਹ ਠੇਕੇ ਤੇ ਚੱਲਦੇ ਥਾਣੇ ਵੀ ਪੰਜਾਬ ਵੀ। ਹੁਣ ਉਹ ਬੰਦਿਆਂ ਨੇ ਪੂਰੇ ਵੀ ਕਰਨੇ ਆ, ਉਹਨਾਂ ਨੂੰ ਟਾਰਗੇਟ ਦਿੱਤਾ ਜਾਂਦਾ ਇੰਨਾ ਪੈਸਾ ਇਕੱਠਾ ਕਰਕੇ ਉੱਪਰ ਤੱਕ ਪਹੁੰਚਾਓ। ਹੁਣ ਦੀ ਆਮ ਆਦਮੀ ਪਤਾ ਨਹੀਂ ਹੁਣ ਇਹ ਕੀ ਹਿਸਾਬ ਕਿਤਾਬ ਕੀਤਾ, ਪਰ ਅਫਸਰ ਤਾਂ ਉਹੀ ਆ। ਮਾਟਰਾ ਜਿੱਦਾਂ ਤੂੰ ਦੱਸਦਾ ਆ ਕਿ ਜਿਹੜਾ ਪਟਵਾਰੀਆਂ ਨੇ ਪ੍ਰਾਈਵੇਟ ਬੰਦੇ ਰੱਖੇ ਹੁੰਦੇ ਆ, ਇਹਦਾ ਮਤਲਬ ਤਹਿਸੀਲਦਾਰਾਂ ਨੇ ਵੀ ਪ੍ਰਾਈਵੇਟ ਹੀ ਰੱਖੇ ਹੋਏ ਆ ਜਿਹੜੇ ਪਟਵਾਰੀ ਆ ਪੈਸਾ ਪੂਰਾ ਇਕੱਠਾ ਕਰਨੇ ਨੂੰ ਰੱਖੇ ਆ। ਆਹੋ ਇਹੀ ਹਿਸਾਬ ਹੋਇਆ, ਸਟਾਫ ਦੀ ਕਮੀ ਕਰਕੇ ਜਿਹੜੇ ਉਹਨਾਂ ਨੇ ਰੱਖੇ ਆ। ਓਏ ਅਮਲੀਆ ਉਹ ਤੂੰ ਵੀ ਲੱਗ ਜਾ ਕਿਤੇ ਜਾ ਕੇ ਤੈਨੂੰ 2 ਵਜੇ ਮਿਲ ਜਾ ਕਰਨਗੇ। ਮੈਨੂੰ 2 ਪੈਸੇ ਨਹੀਂ ਤੈਨੂੰ ਪਤਾ ਨਾ ਮੈਨੂੰ ਇਹਨੇ ਪੈਸੇ ਥੋੜਾ ਹੁੰਦੇ ਟੋਟੇ ਚਾਹੀਦੇ ਆ। ਐ ਨਹੀਂ ਕਰਨਾ ਚਾਹੀਦਾ ਨਵੀਂ ਸਰਕਾਰ ਨੂੰ, ਜਾਂ ਜਿਹੜੇ ਨਵੇਂ ਮੁੰਡੇ ਪੜ੍ਹੇ ਲਿਖੇ ਆ, ਜਿਹੜੇ ਆਲਰੇਡੀ ਪੜ੍ਹੇ ਲਿਖੇ ਹੈਗੇ ਆ, ਵੀ ਮੇਰੇ ਵਰਗੇ ਵੀ ਵਿਹਲੇ ਤੁਰੇ ਫਿਰਦੇ ਆ, ਵੀ ਸਰਕਾਰ ਕੋਲ ਕੋਈ ਤਿਆਰ ਰਹੋ ਹਨਾ, ਉਹੀ 5-4 ਟ੍ਰੇਨਰ ਰੱਖ ਦੇਣ ਵੀ ਇਹਨਾਂ ਨੂੰ ਟ੍ਰੇਨਿੰਗ ਦੇਣੀ ਸ਼ੁਰੂ ਕਰੋ। ਵੀ ਜਿਹੜੇ ਹੁਣ ਪੁਰਾਣੇ ਕੋਈ ਵੀ ਜਿਵੇਂ ਪਟਵਾਰੀਆਂ ਨੇ ਹੜਤਾਲ ਕੀਤੀ ਆ, ਮਤਲਬ ਜੇ ਤਾਂ ਜਾਇਜ਼ ਹੈ ਫਿਰ ਤਾਂ ਠੀਕ ਹੈ, ਪਰ ਉਹ ਤਾਂ ਚਲੋ ਸਰਕਾਰ ਨੇ ਵੇਖਣਾ ਵੀ ਜੇ ਕੋਈ ਬਾਹਲੇ 3-5 ਕਰਦੇ ਵੀ ਕੋਈ ਨਹੀਂ, ਫਿਰ ਜਿੰਨੀ ਸੇਵਾ ਕਰ ਲਈ ਹੁਣ ਤੁਸੀਂ ਚਲੋ ਘਰਾਂ ਨੂੰ ਤੇ ਨਵਿਆਂ ਨੂੰ ਰੱਖਣ। ਇਹਦੇ ਵਿੱਚ ਇਦਾਂ ਆ ਸੁਲੱਖਣਾ, ਦੇਖਣ ਨੂੰ ਬਹੁਤ ਵਧੀਆ ਗੱਲ ਲੱਗਦੀ ਹੈ, ਪਰ ਗੱਲ ਇਹ ਆ ਵੀ ਜਿਹੜੇ ਨਵੇਂ ਮੁੰਡਿਆਂ ਨੇ ਵੀ ਜਾਣਾ ਤਾਂ ਉਸੇ ਸਿਸਟਮ 'ਚ ਆ, ਕਿਉਂਕਿ ਪੜੀ ਰਿਸ਼ਵਤ ਉੱਤੋਂ ਚੱਲਦੀ ਆ ਨਾ, ਉੱਪਰੋਂ ਜਦੋਂ ਪਹਿਲੇ ਉੱਪਰੋਂ ਚੱਲਦੀ ਜੇ ਬੰਦ ਉੱਪਰੋਂ ਆ ਜਾਣੀ, ਰਿਸ਼ਵਤ ਉੱਤੋਂ ਬੰਦ ਹੋਣੀ ਆ, ਥੱਲੇ ਨਹੀਂ ਹੋਣੀ। ਹਾਂ ਉੱਪਰੋਂ ਥੱਲੇ ਕੋਈ ਬੰਦਾ ਕਰਨਾ ਨਹੀਂ ਚਾਹੁੰਦਾ। ਉੱਪਰਲੀ ਗੱਲ ਤੋਂ ਮੈਨੂੰ ਗੱਲ ਚੇਤੇ ਆਈ, ਇੱਕ ਕੰਡਕਟਰ ਹੁੰਦਾ ਸੀਗਾ ਸਾਡੇ ਜਾਣਕਾਰ, ਉਹ ਦੱਸਦਾ ਹੁੰਦਾ ਸੀ, ਕਹਿੰਦਾ ਯਾਰ ਕੰਡਕਟਰ ਨੂੰ ਕਹਿੰਦੇ ਵੀ ਇਹ ਟਿਕਟਾਂ ਰੱਖ ਗਿਆ, ਘਾਟਾ ਪੈ ਗਿਆ ਜੀ, ਰੋਡਵੇਜ਼ ਘਾਟੇ ਚੱਲ ਗਈ ਹਨਾ, ਰੋਡਵੇਜ਼ ਘਾਟੇ 'ਚ ਕਹਿੰਦਾ ਵੀ ਰੋਡਵੇਜ਼ ਘਾਟੇ ਸਾਡਾ ਕਰਕੇ ਨਹੀਂ ਜਾਂਦੀ, ਕਹਿੰਦਾ ਅਸੀਂ ਤਾਂ 52 ਸੀਟਾਂ ਬੱਸ ਦੇ ਵਿੱਚ, ਤੇ ਕਹਿੰਦਾ 52 ਪੂਰੀਆਂ ਸਵਾਰੀਆਂ ਬਿਠਾ ਕੇ ਫਿਰ ਜਿਹੜੀਆਂ ਸਵਾਰੀਆਂ ਖੜਦੀਆਂ ਉਹਨਾਂ ਚੋਂ ਕਿਤੇ 1-2 ਦੀ ਉਹਨਾਂ ਨੇ ਕੰਡਕਟਰ ਨੇ ਟਿਕਟ ਰੱਖਣੀ ਹੁੰਦੀ ਆ। ਕਹਿੰਦਾ ਜਦੋਂ ਨਵੀਆਂ ਬੱਸਾਂ ਪੈਂਦੀਆਂ ਟੈਂਡਰ ਪਾਸ ਹੁੰਦੇ ਆ, ਕਹਿੰਦਾ ਉਹ ਚੰਡੀਗੜ੍ਹੋਂ ਚੱਲਣ ਲੱਗ ਪੈਂਦਾ ਕੰਮ ਵੀ ਸਾਡੇ ਕੋਲ ਬਾਡੀ ਲਵਾਓ ਜੀ ਇੰਨਾ ਕਮਿਸ਼ਨ, ਸਾਡੇ ਕੋਲ ਉਹ ਇੰਨਾ ਕਮਿਸ਼ਨ, ਤੇ ਜਿਹੜੇ ਆ GM ਵਗੈਰਾ ਬੈਠੇ ਹੁੰਦੇ ਆ ਉੱਤੇ ਉਹਦੇ ਟੈਂਕਰ ਹੀ ਬਾਹਰ ਦੀ ਬਾਹਰ ਵੇਚ ਦਿੰਦੇ ਆ, ਪਰ ਇਲਜ਼ਾਮ ਲੱਗਦਾ ਵੀ ਕੰਡਕਟਰਾਂ ਦੇ ਵੀ ਕੰਡਕਟਰਾਂ ਦਾ, ਕਿਉਂਕਿ ਜਿੱਦਾਂ ਪਏ ਕਹਿੰਦਾ ਸੀ ਲਾਲਾ ਮੈਂ ਤਾਂ ਉਹ ਹੈ ਨਾ ਜਿਹਨਾਂ ਨੂੰ ਅਸੀਂ ਦੇਖਦੇ ਆ ਉਹਨੂੰ ਬਲੇਮ ਦਿੰਦੇ ਆ। ਹਾਂ ਬਲੇਮ ਦਿੰਦੇ ਆ ਬਿਲਕੁਲ। ਹੁਣ ਜਿੱਦਾਂ ਤੁਸੀਂ ਦੱਸਿਆ ਬੱਸਾਂ ਦਾ, ਬੱਸਾਂ ਦੇ ਵਿੱਚ ਇਸ ਵੇਲੇ PRTC ਦਾ ਜਿਹੜਾ ਭੱਠਾ ਬਿਠਾਉਣ ਲੱਗੀ, ਆਮ ਆਦਮੀ ਪਾਰਟੀ ਬਿਠਾਉਣ ਲੱਗੀ, ਹੁਣ ਭਾਵੇਂ ਇਹ ਕਾਂਗਰਸ ਕਰ ਗਈ, ਇਹ ਅਖੀਰਲੇ ਸਾਲਾਂ ਦੇ ਵਿੱਚ ਜਿਹੜੀ ਸਰਕਾਰ ਜਾਂਦੀ ਇਦਾਂ ਦੇ ਐਲਾਨ ਕਰਕੇ ਹੀ ਜਾਂਦੀ ਆ, ਚਾਹੇ ਬਾਦਲ ਰੱਖ ਲਓ ਚਾਹੇ ਕਾਂਗਰਸੀ ਰੱਖ ਲਓ, ਵੀ ਜੀ ਜਿਹੜੀਆਂ ਲੇਡੀਜ਼ ਆ ਉਹਨਾਂ ਲਈ ਫ੍ਰੀ ਆ। ਹੁਣ ਬੱਸਾਂ ਦੇ ਵਿੱਚ ਬੰਦੇ ਜਿਹੜੇ ਆ ਉਹ ਕਹਿੰਦੇ ਟਿਕਟ ਅਸੀਂ ਲੈ ਲਵਾਂਗੇ, ਚਲੋ ਕੋਈ ਗੱਲ ਨਹੀਂ, ਲੇਡੀਜ਼ ਇਹ ਸਭ ਤੋਂ ਜ਼ਿਆਦਾ ਸਫ਼ਰ ਕਰਦੀਆਂ। ਹੁਣ ਉਹ ਜਿਹੜਾ ਪੈਸਾ ਆ ਸਰਕਾਰ ਵੱਲ ਖੜਾ, ਲੋਕਾਂ ਦੀਆਂ ਤਨਖਾਹਾਂ ਵੀ ਰੁਕ ਗਈਆਂ। ਇੱਥੇ ਤਾਂ ਕੁਛ ਏਦਾਂ ਦੇ ਵੀ ਡਿਪੂ ਆ ਜਿਨ੍ਹਾਂ ਕੋਲ ਡੀਜ਼ਲ ਪਾਉਣ ਲਈ ਪੈਸੇ ਹੈ ਨਹੀਂ, ਪੰਪਾਂ ਵਾਲਿਆਂ ਨੇ ਕਹਿ ਦਿੱਤਾ ਵੀ ਪਿਛਲਾ ਪਹਿਲਾਂ ਹਿਸਾਬ ਕਿਤਾਬ ਸਾਡਾ ਕਰੋ। ਅੱਛਾ ਮਤਲਬ ਲੇਡੀ ਵਾਸਤੇ ਜਮਾ ਫ੍ਰੀ ਹੈ? ਬਿਲਕੁਲ ਫ੍ਰੀ ਹੈ। ਫਿਰ ਮੈਂ ਵੀ ਇੱਕ ਛੂਟ ਛਵਾ ਹੀ ਲਵਾਂ। ਇਹ ਕਿੱਦਾਂ ਤੇਰੇ ਕੋਲੋਂ ਗੱਲ ਭੁੱਲ ਗਈ ਅਜੇ ਤੱਕ? ਲੈ ਭਾਈ ਮੈਨੂੰ ਤਾਂ ਪਤਾ ਹੀ ਨਹੀਂ ਲੱਗਿਆ, ਨਹੀਂ ਮੈਂ ਤਾਂ ਰਾਮਲੀਲਾ ਹੀ ਸੀਤਾ ਵੀ ਬੰਦ ਆ ਮੈਂ ਤਾਂ ਤੁਸੀਂ ਪੁਸ਼ਪਾ ਨੂੰ 2 ਵਾਰੀ ਭੇਜ ਦਿਆ ਨਹੀਂ, ਉਹਨੂੰ ਵਿਚਾਰੀ ਨੂੰ ਕੀ ਖੱਜਲ ਕਰਨਾ, ਫਿਰ ਉਹਨੂੰ ਛਾਪਦਾ ਵੀ ਨਹੀਂ ਆਉਂਦਾ ਨਾ ਜਿਹੜਾ। ਨਹੀਂ ਵੀ ਤੁਸੀਂ ਇਦਾਂ ਕਰੋ, ਕੋਈ ਮੁੰਡੇ ਹੋ ਜਾ ਕਰੋ, ਤੁਸੀਂ ਕਰੋ ਗੱਲਾਂ ਬਾਤਾਂ ਤੇ ਮੈਂ ਹੁਣ ਜਾਣਾ, ਤਾਈ ਤੁਹਾਡੀ ਉਡੀਕਦੀ ਆ। ਹੁਣ ਗਿਆ ਸੀ ਪਹਿਲੇ ਸਿਰ ਮੁੜਿਆ ਹੀ ਆ, ਤੁਸੀਂ ਗੱਪਾਂ ਗੁੱਪਾਂ ਮਾਰਨ ਲੱਗ ਪੈਂਦੇ ਆ, ਮੈਂ ਫੇਰ ਬਹਿ ਗਿਆ। ਹੁਣ ਘਰੋਂ ਮੈਨੂੰ ਫੇਰ ਗਾਲਾਂ ਪੈਣੀਆਂ ਹੈ। ਵਾਵਾ ਜੀ ਲੱਗਾ ਬਹਿ ਜਾ। ਅੱਜ ਮੈਂ ਸ਼ਹਿਰ ਨੂੰ ਜਾਣਾ ਸੀਗਾ, ਨਕੋਦਰ ਵੱਲ ਜਾਣਾ ਸੀ ਮਾੜਾ ਜਿਹਾ। ਅੱਛਾ ਉਹ ਨਹੀਂ ਸੁਣਦਾ ਤਾਏ ਨੂੰ ਪਤਾ ਤਾਏ ਨੂੰ ਕੀ ਚੇਤਾ ਤਾਂ ਗੱਲ ਹੀ ਨਹੀਂ ਸੁਣਦਾ। ਉਹ ਗੱਲ ਤੋਂ ਪਹਿਲਾਂ ਤਾਂ ਮੈਨੂੰ ਤੇ ਗੁੱਸਾ ਬੜਾ, ਤੁਸੀਂ ਗੱਲ ਨਹੀਂ ਵੀ ਨੋਟ ਕੀਤੀ, ਪਹਿਲਾਂ ਮੈਨੂੰ ਕਹਿੰਦਾ ਬੁੜਾ, ਫਿਰ ਬਾਅਦ ਚ ਕਹਿੰਦਾ ਇਹਨਾਂ ਨੂੰ ਯੰਗ ਦੇ ਮੁੰਡੇ ਮੇਰੇ ਵਰਗੇ ਭਰਤੀ ਕਰ ਲੈਣਾ ਚਾਹੀਦਾ। ਉਹ ਪੁੱਛਿਆ ਮੁੰਡਾ ਹੈ ਨਿਆਣੇ ਦੇ ਵਿਆਹ ਲਾਏ ਹੋਏ ਆ। ਠੀਕ ਹੈ ਹੁਣ ਨਾ ਕਹੀਂ ਵੀ ਬੈਠਦਾ ਆ, ਹੁਣ ਤੂੰ ਜਾ ਭਾਈ। ਹੁਣ ਤਾਂ ਮੈਂ ਚੱਲਦਾ ਅਗਲੀ ਵਾਰੀ ਮਿਲਦੇ, ਫਿਰ ਆਪਾਂ ਕੱਲ ਨੂੰ ਮਿਲਦੇ ਆਪਾਂ, ਕੋਈ ਨਹੀਂ। ਏਦਾਂ ਕਰੋ, ਯਾਦ ਰੱਖਿਓ ਜਿੱਦਣੇ ਆਏ ਉਦੋਂ ਮੈਨੂੰ ਨਾ ਸੱਦਿਓ। ਠੀਕ ਹੈ, ਚੰਗਾ ਭਲਾ ਆਦਮੀ ਆ, ਚਿੱਟੀ ਦਾੜੀ ਦੇ ਕੇ ਬੁੱਢਾ ਕਹੀ ਜਾਂਦੇ ਦਾ। ਜਦੋਂ ਅੱਗੇ ਬੱਗੇ ਦੀ ਗੱਲ ਕਰਦਾ ਆਇਆ, ਹੋਰ ਕਿਸੇ ਬੰਦੇ ਨੂੰ ਜਾਂਦਾ ਬੱਗੇ ਵੱਲ ਕਿਉਂ ਹੋ ਕੀ ਗੱਲ ਹੈ? ਕਦੀ ਭਾਜੀ ਕਹਿੰਦਾ ਕਰੋ, ਪਰ ਜੇ ਤੁਹਾਨੂੰ ਸੋਹਣਾ ਅੱਛਾ ਜੀ ਭਾਜੀ ਮਿਲਦੇ ਆ, ਚਲੋ ਭਾਜੀ ਰੱਖ ਲੈਂਦੇ ਨਾਲ ਦਾਇਰਾ ਹੀ ਹੋ ਸਕਦਾ। ਚੱਲ ਠੀਕ ਹੈ ਭਾਈ, ਬੈਠੋ ਤੁਸੀਂ। ਉਹ ਜੀਂਦਾ ਰਹੇ ਮੇਰਾ ਪੁੱਤ, ਆਹ ਮੁੰਡਾ ਵੀ ਮੰਜਾ ਮੋਟਰ ਤੇ ਘੋਰ ਰੱਖੀ ਗਈ ਬੰਦੇ ਨੇ ਨਾ, ਗੱਲਬਾਤ ਕਰਦੇ ਕੋਈ ਲੰਮਾ ਪੈਣਾ, ਲੱਕ ਸਿੱਧਾ ਕਰਨਾ, ਮੰਜਾ ਘੋਰ ਰੱਖੀਏ ਮੋਟਰ ਤੇ, ਮੰਜਾ ਲੈ ਆਉਨੇ ਤਖਤ ਪੋਸ਼ ਬਣਵਾ ਕੇ
ਨਹੀਂ ਉਹ ਵੀ ਠੀਕ ਆ ਬਹੁਤ ਵੀ ਠੀਕ ਆ ਨਾ ਪਰ ਕਰਦੇ ਆਪਾਂ ਆਮ ਪਾਰਟੀ ਨਾਲ ਗੱਲ ਕਰਦੇ ਆ ਤਾਈ ਦਾ ਫੋਨ ਆ ਗਿਆ ਆਮ ਪਾਰਟੀ ਨਾਲ ਗੱਲ ਕਰਦੇ ਸ਼ਾਇਦ ਆਪਾਂ ਤਾਕਤ ਪਹੁੰਚ ਲਾ ਹੀ ਦੇਣੇ ਪਿੰਡ ਚ ਚੰਗਾ ਬਈ ਚੰਗਾ ਖਾਓ ਪੀਓ ਓਕੇ ਤਾਂ ਚੰਗਾ ਵੀ ਫੇਰ ਹੁਣ ਚੱਲਦੇ ਆ ਚਲੋ ਬਾਟੂ ਤੋਂ ਨਾ ਚੱਲ ਗਈ ਉਹ ਬੱਲੇ 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 ਮਰ ਗਿਆ ਵੀ